ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ ਇਸ ਸਮੇਂ ਦੇ ਵਿਸ਼ੇਸ਼ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਇਸ ਪ੍ਰੋਗਰਾਮ ਦੇ ਵਿੱਚ ਜਿੱਥੇ ਦੇਸ਼ ਵਿਦੇਸ਼ ਦੇ ਨਾਲ ਜੁੜੀਆਂ ਹੋਈਆਂ ਅਹਿਮ ਖਬਰਾਂ ਤੇ ਪਾਈਦਾ ਚਾਨਣਾ, ਉੱਥੇ ਹੀ ਉਹਨਾਂ ਖਬਰਾਂ ਦਾ ਵਿਸ਼ਲੇਸ਼ਣ ਕਰਨ ਦੇ ਲਈ ਸਾਡੇ ਨਾਲ ਸਾਥ ਹੁੰਦਾ ਹੈ ਸੀਨੀਅਰ ਪੱਤਰਕਾਰ ਮਿੰਟੂ ਗੁਰੂਸਰੀਆ ਜੀ ਦਾ। ਕਰਦੇ ਹਾਂ ਸਭ ਤੋਂ ਪਹਿਲਾਂ ਉਹਨਾਂ ਦਾ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ। ਬਹੁਤ-ਬਹੁਤ ਸਵਾਗਤ ਹੈ ਜੀ। ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਅੱਜ ਦੇ ਪ੍ਰੋਗਰਾਮ ਦੇ ਸਪਾਂਸਰਸ ਦਾ ਸਭ ਤੋਂ ਪਹਿਲਾਂ ਕਰਦੇ ਚਲੀਏ ਧੰਨਵਾਦ। ਖਾਲਸਾ ਇੰਸ਼ੋਰੈਂਸ ਲੰਬੇ ਸਮੇਂ ਤੋਂ ਇੰਸ਼ੋਰੈਂਸ ਦੇ ਖੇਤਰ ਦੇ ਵਿੱਚ ਸੇਵਾਵਾਂ ਨਿਭਾ ਰਹੇ ਨੇ। ਤੁਸੀਂ ਵੀ ਸੰਪਰਕ ਕਰ ਸਕਦੇ ਹੋ। ਨੰਬਰ ਹੈ 408 272 2500। ਟਿਰਕਿਆਣਾ ਇਮੀਗ੍ਰੇਸ਼ਨ ਲਾ ਫਰਮ ਜੇ ਟਿਰਕਿਆਣਾ ਹੁਣਾਂ ਨਾਲ ਸੰਪਰਕ ਕਰ ਸਕਦੇ ਹੋ ਕਿਸੇ ਵੀ ਤਰ੍ਹਾਂ ਦੀ ਇਮੀਗ੍ਰੇਸ਼ਨ ਦੇ ਬਾਬਤ ਸਲਾਹ ਮਸ਼ਵਰਾ ਕਰਨ ਦੇ ਲਈ। ਕ੍ਰਿਸ਼ਨ ਧਨੋਤਾ ਯੂਬਾ ਸਿਟੀ, ਬਲਜਿੰਦਰ ਸਿੰਘ ਨੇਜਰ ਵੁੱਡਲੈਂਡ, ਜੀਐਨ ਲਿਊਬ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਸ ਦਾ ਕੰਮ ਤਸੱਲੀ ਬਖਸ਼ ਕਰਦੇ ਨੇ। ਤੁਸੀਂ ਇਹਨਾਂ ਦੇ ਕੋਲੋਂ ਨਵੇਂ ਪੁਰਾਣੇ ਟਾਇਰ ਵੀ ਖਰੀਦ ਸਕਦੇ ਹੋ। ਲੋਕੇਸ਼ਨ ਸੈਂਟਾ ਨੇਲਾ ਦੀ ਹੈ, ਨਿੰਮਾ ਸਹੂਲਤਾਂ। ਉਹਨਾਂ ਦਾ ਨੰਬਰ ਹੈ 209 277 0113। ਜਸਵਿੰਦਰ ਸਿੰਘ ਨਾਗਰਾ ਰੋਜ਼ਵੈਲ, ਅਵਤਾਰ ਸਿੰਘ ਸੰਘਾ ਯੂਬਾ ਸਿਟੀ, ਬਲਦੇਵ ਸਿੰਘ ਕੰਗ ਯੂਬਾ ਸਿਟੀ। ਬਹੁਤ ਬਹੁਤ ਧੰਨਵਾਦ ਹੈ ਸਾਰੇ ਸਪਾਂਸਰਸ ਦਾ। ਰੁਕ ਕਰਦੇ ਹਾਂ ਖਬਰਾਂ ਦਾ। ਮਿੰਟੂ ਜੀ, ਅੱਜ ਸੀਐਮ ਮਾਨ ਸਮੇਤ ਆਪਣੀ ਪਲਟਨ ਦੇ, ਜਾਂ ਕਹਿ ਲਈਏ ਅਰਵਿੰਦ ਕੇਜਰੀਵਾਲ ਹੋਣੀ ਸਮੇਤ ਆਪਣੇ ਕੁਣਬੇ ਦੇ ਅੱਜ ਤੁਹਾਡੇ ਏਰੀਏ ਦੇ ਵਿੱਚ ਸੀ। ਬਠਿੰਡੇ 'ਚ ਬੜੀ ਭਰਮੀ ਕਹਿੰਦੇ ਰੈਲੀ ਕੀਤੀ ਹੈ, ਧੰਨਵਾਦੀ ਰੈਲੀ ਕਹਿ ਲਓ ਜਾਂ ਫਿਰ ਚੋਣਾਂ ਦੇ ਆਗਾਜ਼ ਦੇ ਵਿੱਚ। ਇਹ ਜਿੱਦਾਂ ਤੁਸੀਂ ਜ਼ਿਕਰ ਕਰਨਾ ਕਿ ਸੀਐਮ ਫੇਸ ਦਾ ਐਲਾਨ ਕਰਨ ਲਈ ਇਕੱਠ ਕਹਿ ਲਓ। ਸੀਐਮ ਫੇਸ ਦਾ ਐਲਾਨ ਹੋ ਗਿਆ ਆਮ ਆਦਮੀ ਪਾਰਟੀ ਦੇ ਵੱਲੋਂ। ਪਾਇਓ ਜਰਾ ਚਾਨਣਾ। ਕਹਿੰਦੇ ਉਹਨਾਂ ਨੂੰ ਤਾਂ ਇਹ ਵੀ ਪਤਾ ਲੱਗ ਗਿਆ ਚੋਣਾਂ ਹੋਣੀਆਂ ਕਿਸ ਮਹੀਨੇ 'ਚ। ਗੁਰਪ੍ਰੀਤ, ਵੈਸੇ ਮੇਰੇ ਖਿਆਲ ਦੇ ਨਾਲ ਕਿਸੇ ਨੇ ਕਿਆਸਿਆ ਨਹੀਂ ਸੀਗਾ ਕਿ ਸੀਐਮ ਫੇਸ ਬਠਿੰਡੇ ਦੇ ਵਿੱਚ ਐਲਾਨ ਦਿੱਤਾ ਜਾਏਗਾ ਜੀ। ਤਾਂ ਮੇਰੇ ਖਿਆਲ ਦੇ ਨਾਲ ਇਲੈਕਸ਼ਨ ਦਾ ਕੰਪੇਨ ਜਿਹੜਾ ਸੀਗਾ ਉਹ ਇਹਨਾਂ ਨੇ ਸਟਾਰਟ ਕਰ ਦਿੱਤਾ ਸੀਗਾ ਮੋਗੇ ਤੋਂ। ਜੀ, ਜੇ ਆਪਾਂ ਅਰਲੀ ਦੇਖੀਏ ਤਾਂ ਮਾਰਚ ਦੇ ਮਹੀਨੇ। ਵੈਸੇ ਇਹਦਾ ਉਹ ਤੋਂ ਵੀ ਪਹਿਲਾਂ ਵੇਖੀਏ ਤਾਂ ਇਲੈਕਸ਼ਨ ਮੋਡ ਦਾ ਸਟਾਰਟਿੰਗ ਪੁਆਇੰਟ ਆਪਾਂ ਮਾਘੀ ਦਾ ਮੇਲਾ ਮੰਨ ਸਕਦੇ ਹਾਂ ਜੀ। ਹੁਣ ਤਾਂ ਉਹਨਾਂ ਨੇ ਜਿਹੜਾ ਐਲਾਨ ਕੀਤਾ ਇਹ ਅਣਕਿਆਸਿਆ, ਮੇਰੇ ਲਈ ਅਣਕਿਆਸਿਆ। ਹੁਣ ਜਿਹੜਾ ਤੁਸੀਂ ਨਵੰਬਰ ਦਾ ਕਿਹਾ ਨਾ ਕਿ ਮਹੀਨਾ ਇਹਨਾਂ ਨੇ ਕਿਹਾ ਕਿ ਇਸ ਮਹੀਨੇ ਇਲੈਕਸ਼ਨ ਹੋ ਸਕਦਾ, ਮੈਂ ਉਹਦੇ ਪਿੱਛੇ 1-2 ਦਿਨ ਤੋਂ ਕਾਰਨ ਦੱਸ ਰਿਹਾ ਲਗਾਤਾਰ ਪੰਜਾਬੀ ਆਡੀਅנס। ਬਿਲਕੁਲ। ਉਹਦਾ ਵੱਡਾ ਕਾਰਨ ਹੈ ਕਿ ਜਿਹੜਾ ਮਰਦਮਸ਼ੁਮਾਰੀ ਦਾ ਦੂਜਾ ਗੇੜ ਆ, ਅਸਲ 'ਚ ਉਹ ਇਹਨਾਂ ਇਲੈਕਸ਼ਨਸ ਦੇ ਨਾਲ ਟਕਰਾਉਂਦਾ। ਔਰ ਸਭ ਤੋਂ ਵੱਡੀ ਸਮੱਸਿਆ ਹੈ ਯੂਪੀ 'ਚ। ਕਿਉਂ? ਕਿਉਂਕਿ ਯੂਪੀ ਦੇ ਵਿੱਚ ਜਦੋਂ ਮਰਦਮਸ਼ੁਮਾਰੀ ਹੁੰਦੀ ਹੈ ਤਾਂ ਉਹਨਾਂ ਨੂੰ ਘੱਟੋ ਘੱਟ 4 ਤੋਂ 6 ਲੱਖ ਕਰਮਚਾਰੀ ਚਾਹੀਦਾ ਹੈ ਜੀ। ਇਸ ਇਸ ਤੋਂ ਇਲਾਵਾ ਜੇ ਆਪਾਂ ਵੇਖੀਏ ਤਾਂ ਉਹਨਾਂ ਨੂੰ ਘੱਟੋ ਘੱਟ ਮੇਰੇ ਖਿਆਲ ਦੇ ਨਾਲ ਸੈਂਕੜੇ ਐਸਡੀਐਮ ਤੇ ਡੀਐਮ, ਯਾਨੀ ਐਸਡੀਐਮ ਤੇ ਡੀਸੀ ਪੱਧਰ ਦੇ ਅਧਿਕਾਰੀ ਚਾਹੀਦੇ ਆ, ਸੈਂਕੜੇ। ਤਾਂ ਤੁਸੀਂ ਦੇਖੋ ਕਿ ਕੋਈ ਵੀ ਇਸ ਤਰ੍ਹਾਂ ਦੀ ਮੁਹਿੰਮ ਜਿਹੜੀ ਹੈ ਜਿਹਦੇ 'ਚ ਇੱਕ ਪਾਸੇ ਇਲੈਕਸ਼ਨ ਕੰਡਕਟ ਕਰਵਾਉਣਾ ਹੋਵੇ ਤੇ ਦੂਜੇ ਪਾਸੇ ਇਦਾਂ ਦੀ ਮੁਹਿੰਮ, ਕੀ ਉਹ ਦੋਨੇ ਇੱਕ ਯੂਪੀ ਵਰਗਾ ਸੂਬਾ ਅਫੋਰਡ ਕਰ ਸਕਦਾ ਹੈ? ਨਹੀਂ, ਅਸੰਭਵ ਹੈ। ਸੈਕਿੰਡ, ਮੇਰੇ ਕੋਲ ਜੋ ਕਾਰਨ ਸਨ ਕਿ ਯੂਪੀ ਦੇ ਵਿੱਚ ਬਹੁਤ ਧੜੱਲੇ ਨਾਲ ਨੀਂਹ ਪੱਥਰ ਰੱਖੇ ਜਾ ਰਹੇ ਆ। ਛੋਟੀਆਂ ਛੋਟੀਆਂ ਰੈਲੀਆਂ ਤੋਂ ਵੱਡੇ ਵੱਡੇ ਉੱਥੇ ਇਕੱਠ ਹੋਣੇ ਸਟਾਰਟ ਹੋ ਗਏ ਆ। ਈਵਨ ਦੈਟ ਕਿ ਵੱਡੇ ਲੀਡਰ ਉੱਥੇ ਮੀਟਿੰਗਾਂ ਲੈ ਰਹੇ ਆ। ਕੁਝ ਹਿੰਦੂ ਜਥੇਬੰਦੀਆਂ ਦੇ ਲੀਡਰ ਉੱਥੇ ਪਹੁੰਚਣੇ ਸਟਾਰਟ ਹੋ ਗਏ ਆ। ਇੱਕ ਹੋਰ ਆਪਾਂ ਦੇਖੀਏ ਤਾਂ ਬਈ ਪਿਛਲੇ ਕੁਝ ਦਿਨਾਂ ਤੋਂ ਜੇ ਆਪਾਂ ਉਤਲੀ ਰਾਜਨੀਤੀ 'ਚ ਹਲਚਲ ਤੇ ਨਜ਼ਰ ਮਾਰੀਏ ਤਾਂ ਉੱਥੋਂ ਵੀ ਸੰਕੇਤ ਇਹੀ ਨੇ ਲਗਭਗ ਕਿ ਸਾਰੀਆਂ ਖੇਤਰੀ ਪਾਰਟੀਆਂ ਜਾਂ ਇੰਡੀਆ ਬਲਾਕ ਉਹ ਬਹੁਤ ਕਾਹਲੀ ਨਾਲ ਹੁਣ ਅੱਗੇ ਜੂਝਣ ਵਾਸਤੇ ਤਿਆਰੀ ਕਰ ਰਹੀਆਂ। ਤਾਂ ਮੇਰੇ ਖਿਆਲ ਦੇ ਨਾਲ ਜੋ ਇਹਨਾਂ ਨੇ ਨਵੰਬਰ ਦਾ ਸੰਕੇਤ ਦਿੱਤਾ ਹੈ ਕਿ ਇਸ ਵਾਰ ਇਲੈਕਸ਼ਨ ਨਵੰਬਰ 'ਚ ਆ ਸਕਦਾ ਹੈ, ਤਾਂ ਇਹਨੂੰ ਮੈਂ ਅਬ ਤੱਕ ਕਥਨੀ ਨਹੀਂ ਮੰਨਾਂਗਾ। ਕੋਈ ਹੋਰ ਅੱਗੇ ਜਾ ਕੇ ਪ੍ਰਸ਼ਾਸਨ, ਭਾਰਤੀ ਪ੍ਰਸ਼ਾਸਨ ਕੋਈ ਹੋਰ ਫੈਸਲਾ ਲੈ ਲੈਂਦਾ, ਕੋਈ ਹੱਲ ਕੱਢਦਾ, ਮੈਨੂੰ ਨਹੀਂ ਪਤਾ ਕਿ ਇਲੈਕਸ਼ਨ ਲੇਟ ਕਰਵਾ ਦੇਵੇ। ਇਹ ਵੀ ਤਾਂ ਇੱਕ ਆਪਸ਼ਨ ਹੁੰਦਾ ਹੈ ਨਾ। ਬਿਲਕੁਲ। ਤਾਂ ਮਤਲਬ ਕਿ ਕੀ ਕੀਤਾ ਜਾ ਸਕਦਾ ਉਸ ਬਾਰੇ ਤੇ ਮੈਨੂੰ ਨਹੀਂ ਪਤਾ, ਪਰ ਨਵੰਬਰ ਬਾਰੇ ਸੰਭਾਵਨਾ ਕੋਈ ਅਬ ਤੱਕ ਕਥਨੀ ਨਹੀਂ ਹੈ ਜੀ। ਤਾਂ ਦੂਜੇ ਪਾਸੇ ਜੇ ਆਪਾਂ ਵੇਖੀਏ ਮੇਰੇ ਹਿਸਾਬ ਦੇ ਨਾਲ ਸੀਐਮ ਫੇਸ ਕੋਈ ਹੋਰ ਹੈ ਹੀ ਨਹੀਂ। ਕਿਸ ਨੂੰ ਤੁਸੀਂ
ਇਮਾਨਦਾਰੀ ਨਾਲ ਜੇ ਆਮ ਆਦਮੀ ਪਾਰਟੀ ਦੀ ਮੌਜੂਦਾ ਲੀਡਰਸ਼ਿਪ ਚੋਂ ਚੁਣਨਾ ਹੋਵੇ, ਤੁਸੀਂ ਇਮਾਨਦਾਰੀ ਨਾਲ ਦੱਸੋ ਕਿਸ ਨੂੰ ਚੁਣਿਆ ਜਾ ਸਕਦਾ ਹੈ? ਕੋਈ ਏਡਾ ਚਿਹਰਾ ਹੀ ਨਹੀਂ। ਕਿਉਂ? ਕਿਉਂਕਿ ਜੇ ਭਗਵੰਤ ਮਾਨ ਨੂੰ ਚਿਹਰਾ ਨਹੀਂ ਬਣਾਉਣਗੇ, ਭਗਵੰਤ ਮਾਨ ਤੇ 1 ਮਿੰਟ ਨਹੀਂ ਠਹਿਰਦੇ। ਜੀ ਕਿਧਰੇ ਗਏ ਸਵਰਾਜ, ਕਿਧਰੇ ਗਏ ਇਨਕਲਾਬ, ਨਾਲ ਦੀ ਨਾਲ ਇੱਥੇ ਪਾਰਟੀ ਦੁਫਾੜ ਹੋ ਜਾਏਗੀ। ਤੇ ਇਹ ਤੇ ਸਾਫ਼ ਹੈ ਕਿ ਜਦੋਂ ਪਿਛਲੀ ਵਾਰ ਇਹਨਾਂ ਨੂੰ ਸੀਐਮ ਫੇਸ ਡਿਕਲੇਅਰ ਕਰਨ ਚ ਇਹਨਾਂ ਨੇ ਆਨਾਕਾਨੀ ਕੀਤੀ ਸੀ, ਤਾਂ ਮਾਨ ਸਾਹਿਬ ਨੇ ਮਤਲਬ ਕਿ ਘਰ ਬੈਠਿਆਂ ਸਾਰੇ ਜੁਗਾੜ ਫਿੱਟ ਕਰ ਲਏ ਸਨ। ਜੀ ਆਮ ਆਦਮੀ ਪਾਰਟੀ ਦੀ ਇੱਕ ਬਹੁਤ ਤੇਜ਼ ਤਰਾਰ ਆਗੂ ਹੁੰਦੀ ਸੀ ਸਾਡੇ ਏਰੀਏ ਦੀ, ਹੁਣ ਉਹ ਕੁੜੀ ਛੱਡ ਗਈ ਸੀਗੀ ਮਤਲਬ ਕਿ ਇਹਨਾਂ ਦਾ ਸਾਥ। ਤਾਂ ਉਹਨਾਂ ਦੇ ਇੱਕ ਵਾਰੀ ਬਹੁਤ ਨੇੜਲੇ ਬੰਦੇ ਨੇ ਮੈਨੂੰ ਇਹ ਗੱਲ ਦੱਸੀ ਕਿ ਸਾਨੂੰ ਟੈਲੀਫੋਨ ਤੱਕ ਕਰ ਦਿੱਤਾ ਸੀ ਭਗਵੰਤ ਮਾਨ ਹੋਰਾਂ ਨੇ ਕਿ ਆਪਾਂ ਦੁਬਾਰਾ ਜੀ ਟੀਮ ਖੜੀ ਕਰਾਂਗੇ, ਯਾਨੀ ਇਹਨਾਂ ਦੇ ਬਰੋਬਰ। ਤੁਸੀਂ ਹਿਸਾਬ ਲਾ ਲਓ, ਲੱਖਾ ਸਿਧਾਣਾ ਨੂੰ ਵੀ ਸ਼ਾਇਦ ਉਸ ਦੌਰ ਦੇ ਵਿੱਚ ਫੋਨ ਆਏ ਸਨ। ਤਾਂ ਮਤਲਬ ਕਿ ਇਹ ਤੇ ਜਿਸ ਤਰ੍ਹਾਂ ਦਾ ਪਿੱਛੇ ਆਪਾਂ ਵੇਖਿਆ, ਤਾਂ ਉਹ ਲੱਗਦਾ ਇਹੋ ਆ ਕਿ ਸੀਐਮ ਫੇਸ ਡਿਕਲੇਅਰ ਕਰਨਾ ਹੀ ਸੀਗਾ ਇਹਨਾਂ ਨੇ, ਕਿਉਂਕਿ ਮਾਨ ਸਾਹਿਬ ਨਾ ਤਾਂ ਉਹਨਾਂ ਦਾ ਕੋਈ ਬਦਲ ਹੈ ਤੇ ਨਾ ਹੀ ਮਾਨ ਸਾਹਿਬ ਦੀ ਨਾਰਾਜ਼ਗੀ ਇਹ ਮੁੱਲ ਲੈ ਸਕਦੇ ਆ। ਤਾਂ ਅੱਜ ਕਿਹਾ ਕੀ ਆ ਕੇਜਰੀਵਾਲ ਨੇ, ਜ਼ਰਾ ਮੈਂ ਕੋਟ ਕਰ ਦੇਵਾਂ। ਕੇਜਰੀਵਾਲ ਨੇ ਕਿਹਾ ਕਿ ਮੈਨੂੰ ਲੱਗਦਾ ਕਿ ਨਵੰਬਰ ਦੇ ਵਿੱਚ ਇਲੈਕਸ਼ਨ ਹੋ ਰਹੇ ਆ, ਆਪਣੇ ਕੋਲ ਸਿਰਫ 4 ਮਹੀਨੇ ਰਹਿ ਗਏ ਆ, ਅਸੀਂ ਭਗਵੰਤ ਮਾਨ ਨੂੰ ਦੁਬਾਰਾ ਸੀਐਮ ਬਣਾਉਣਾ ਹੈ। ਤੇ ਮਾਨ ਨੂੰ ਇਸ ਲਈ ਦੁਬਾਰਾ ਬਣਾਉਣਾ ਹੈ ਕਿਉਂਕਿ ਜਿੰਨੇ ਸੀਐਮ ਆਏ ਸਾਰਿਆਂ ਤੇ ਦੋਸ਼ ਲੱਗੇ, ਲੇਕਿਨ ਪਿਛਲੇ 4 ਸਾਲਾਂ ਤੋਂ ਮਾਨ ਤੇ ਕੋਈ ਦੋਸ਼ ਨਹੀਂ ਹੈ। ਜੇਕਰ ਮਾਨ ਤੇ ਕੋਈ ਦੋਸ਼ ਲੱਗਦਾ ਹੁੰਦਾ ਤਾਂ ਮੋਦੀ ਇਹਨਾਂ ਨੂੰ ਛੱਡਦਾ ਨਾ, ਇਹਨਾਂ ਦੇ ਪਿੱਛੇ ਵੀ ਈਡੀ ਲਾ ਦਿੰਦਾ। ਮਾਨ ਹਰ ਮਾਂ ਭੈਣ ਨੂੰ 1000-1500 ਰੁਪਏ ਖਾਤੇ 'ਚ ਭੇਜਣਗੇ, ਬਿਜਲੀ ਜਨਤਾ ਦੀ ਮੁਫਤ ਮਿਲ ਰਹੀ ਹੈ। ਦੂਜੀਆਂ ਪਾਰਟੀਆਂ ਬਾਰੇ ਵੀ ਉਹਨਾਂ ਨੇ ਕਿਹਾ ਕਿ 4 ਪਾਰਟੀਆਂ ਦਾ ਜ਼ਿਕਰ ਕੀਤਾ, ਕੋਈ ਝਗੜਾ ਪਾਰਟੀ, ਕੋਈ ਚਿੱਟਾ ਪਾਰਟੀ, ਕੋਈ ਈਡੀ ਪਾਰਟੀ ਵਗੈਰਾ, ਤੇ ਇੱਕ ਤੁਹਾਡੀ ਆਪਣੀ ਪਾਰਟੀ। ਬਠਿੰਡੇ 'ਚ ਕਿਹਾ ਕਿ ਜਦੋਂ ਮੈਂ ਪਿਛਲੀ ਵਾਰੀ ਆਇਆ ਸੀ ਜੋ ਟੈਕਸ ਹੁੰਦਾ ਸੀ, ਅੱਜ ਕੋਈ ਲੁੱਟ ਖਸੁੱਟ ਨਹੀਂ ਹੈ, ਜਨਤਾ ਸਾਡਾ ਕੰਮ ਪਸੰਦ ਕਰ ਰਹੀ ਹੈ। ਦੇਖੋ, ਮੈਂ ਇੱਧਰ ਹੁਣ ਕੋਈ ਬਹੁਤੀ ਟੀਕਾ ਟਿੱਪਣੀ ਨਹੀਂ ਕਰਾਂਗਾ, ਸਾਡਾ ਮੌਜੂ ਬਣ ਗਿਆ ਸੀਐਮ ਫੇਸ, ਇਹ ਇੱਕ ਵੱਡੀ ਗੱਲ ਆ। ਤਾਂ ਇਹਦਾ ਮਤਲਬ ਇਹ ਆ ਕਿ ਆਮ ਆਦਮੀ ਪਾਰਟੀ ਨੂੰ ਅਰਵਿੰਦ ਕੇਜਰੀਵਾਲ ਨੇ ਆਪਣੇ ਕਾਡਰ ਨੂੰ ਅੱਜ ਮੈਸੇਜ ਦੇ ਦਿੱਤਾ ਹੈ, ਬਠਿੰਡੇ ਦੀ ਧਰਤੀ ਤੋਂ, ਬਠਿੰਡੇ ਦੇ ਕਿਲੇ ਤੇ ਖਲੋ ਕੇ ਕਹਿ ਸਕਦੇ ਹਾਂ ਆਪਾਂ ਕਿ ਬਈ ਹੁਣ ਤਿਆਰੀਆਂ ਵੱਟ ਲਓ, ਤੁਹਾਡੀ ਅਗਵਾਈ ਕਰਨਗੇ ਸੀਐਮ। ਅੱਛਾ, ਹੁਣ ਇਹ ਦੇਖਣਯੋਗ ਹੋਏਗੀ ਗੱਲ ਕਿ ਕੀ ਨਵੰਬਰ 'ਚ ਇਲੈਕਸ਼ਨ ਹੁੰਦਾ ਕਿ ਨਹੀਂ, ਪਰ ਮੇਰੇ ਖਿਆਲ ਦੇ ਨਾਲ ਹੁਣ ਸਾਰੀਆਂ ਪਾਰਟੀਆਂ, ਤਮਾਮ ਸਾਰੀਆਂ ਪਾਰਟੀਆਂ ਗੁਰਪ੍ਰੀਤ ਨਵੰਬਰ ਨੂੰ ਹੀ ਇਲੈਕਸ਼ਨ ਮੰਨ ਕੇ ਚੱਲ ਰਹੀਆਂ ਨੇ। ਇਸ ਕਰਕੇ ਜ਼ੋਰ ਅਜਮਾਇਸ਼ ਸ਼ੁਰੂ ਹੋ ਜਾਏਗੀ, ਦੇਖਦੇ ਆ ਕੀ ਬਣਦਾ ਹੈ। 1000 ਰੁਪਏ ਵਾਲਾ ਲਾਸਟ ਕਾਰਡ ਹੈ ਭਗਵੰਤ ਮਾਨ ਹੋਰਾਂ ਕੋਲ, ਦੇਖਦੇ ਆ ਜੁਲਾਈ, ਅਗਸਤ, ਸਤੰਬਰ, ਕਿਉਂਕਿ ਫਿਰ ਜੇ ਨਵੰਬਰ 'ਚ ਇਲੈਕਸ਼ਨ ਹੋਣਾ ਤੇ ਮੁੜ ਕੇ ਤਾਂ ਸਮਾਂ ਹੀ ਨਹੀਂ ਬਚੇਗਾ ਨਾ ਨਵੀਂ ਯੋਜਨਾ ਲਾਗੂ ਕਰਨ ਦਾ। ਇਹਨਾਂ 3 ਮਹੀਨਿਆਂ 'ਚੋਂ ਕਿਹੜੇ ਮਹੀਨੇ ਪੈਸੇ ਪਾਉਂਦੇ ਆ, ਪਰ ਬਹੁਤ ਲੇਟ ਹੋ ਗਏ, ਬਹੁਤ ਲੇਟ ਹੋ ਗਏ, ਕਿਉਂਕਿ ਵਿਰੋਧੀ ਬਹੁਤ ਹੱਦ ਤੱਕ ਇਹਦਾ ਤੋੜਵਾਂ ਜਵਾਬ ਦੇਣਗੇ। ਇੱਕ ਤੇ ਇਹ ਆ ਕਿ ਐਲਾਨ ਕਰਨਗੇ ਲੋਕੀ ਇਹਨਾਂ ਤੋਂ ਵੱਧ ਕੇ ਕਿ ਅਸੀਂ ਇੰਨੇ ਪੈਸੇ ਦੇਵਾਂਗੇ। ਭਾਰਤੀ ਜਨਤਾ ਪਾਰਟੀ ਤੇ ਤਿਆਰੀ ਕਰੀ ਬੈਠੀ ਹੈ ਕਿ ਜੇ 1000 ਦੇਣਗੇ ਤਾਂ ਆਪਾਂ 2, ਜੇ 1500 ਤੱਕ ਲੈ ਜਾਣਗੇ ਤਾਂ 3000 ਕਰ ਦਿਆਂਗੇ। ਕਾਂਗਰਸ ਕੋਲ ਵੀ ਇਸੇ ਤਰ੍ਹਾਂ ਦੀ ਇੱਕ ਯੋਜਨਾ ਹੈ, ਹਾਲੇ ਉਹ ਪੱਤੇ ਨਹੀਂ ਖੋਲ ਰਹੇ ਕਿ ਉਹ ਕਿੰਨਾ ਕੁ ਲਿਖ ਰਹੇ ਆ। ਤਾਂ ਕਹਿਣ ਦਾ ਮਤਲਬ ਹੈ ਕਿ ਇੱਕ ਤਾਂ ਡਾਇਰੈਕਟ ਬੈਨੀਫਿਟ ਉਹ ਦੁਬਾਰਾ ਐਲਾਨਣਗੇ, ਸੈਕੰਡ ਕਿ ਇਸ ਨੂੰ ਬਹੁਤ ਹੱਦ ਤੱਕ ਉਹ ਕਾਟ ਕਰਨਗੇ ਕਿ ਇਹਨਾਂ ਨੇ ਬਿਲਕੁਲ ਖੇਖਣ ਕੀਤਾ ਕਿ ਜਦੋਂ ਸਾਰਾ ਟੈਨਿਓਰ ਇਹਨਾਂ ਦਾ ਖਤਮ ਹੋਣ ਦੇ ਕਗਾਰ ਤੇ ਆ ਗਿਆ ਤਾਂ ਉਸ ਵੇਲੇ ਇਹਨਾਂ ਨੇ ਇੱਕ ਤਰ੍ਹਾਂ ਨਾਲ ਤੁਹਾਡੀ ਜਿਹੜੀ ਦੁਬਾਰਾ ਵੋਟ ਹਾਸਲ ਕਰਨ ਦੀ ਤਰਕੀਬ ਹੀ ਲੜਾਈ ਹੈ ਜੀ। ਬਿਲਕੁਲ, ਇੱਕ ਤਾਂ ਇਹ ਫਾਇਦੇ 'ਚ ਵੀ ਸ਼ਾਇਦ ਰਹਿ ਜਾਣ ਵੀ ਇੱਕ ਤਾਂ ਪੈਸੇ ਘੱਟ ਜੁਗਾੜ ਕਰਨਾ ਪੈਣਾ, ਹੁਣ ਇੰਨੇ ਕੁ ਮਹੀਨੇ ਆਪਣੇ ਜਿਸ ਤਰੀਕੇ ਨਾਲ ਕੱਢਣਗੇ। ਦੂਜਾ ਡੀਏ ਵਾਲੇ ਮਾਮਲੇ ਦੇ ਵਿੱਚ ਜਿਸ ਤਰੀਕੇ ਦੇ ਨਾਲ 2 ਮਹੀਨੇ 3 ਮਹੀਨੇ ਹੋਰ ਜ਼ਲਾਲਤ ਝੱਲਣੀ ਪੈਂਦੀ, ਉਹ ਵੀ ਸ਼ਾਇਦ ਕਹਿ ਦੇਣ ਹੁਣ ਛੇਤੀ ਵੀ ਭਾਈ ਆਹ ਲੱਗਾ ਚੋਣ ਦਾ ਜਾਬਤਾ, ਵੀ ਹੁਣ ਕੁਝ ਨਹੀਂ ਹੋ ਸਕਦਾ। ਨਹੀਂ, ਡੀਏ ਦੀ ਤਾਂ ਦੇਖੋ ਕਿਸ਼ਤ ਜਿਹੜੀ ਆ 30 ਤੱਕ ਹੈ ਨਾ, 30 ਜੂਨ ਤੱਕ ਇਹਨਾਂ ਨੇ ਦੇਣੀ ਆ, ਜਾਂ 30 ਜੂਨ ਤੱਕ ਹਾਈ ਕੋਰਟ ਨੂੰ ਇੱਕ ਪ੍ਰੋਗਰਾਮ ਸੌਂਪਣਾ ਜੋ ਹਾਈ ਕੋਰਟ ਨੂੰ ਪ੍ਰਵਾਨ ਹੋਵੇ ਕਿ ਕਿੰਨੀਆਂ ਕਿਸ਼ਤਾਂ 'ਚ ਤੁਸੀਂ ਦੇਵੋਗੇ, ਠੀਕ ਹੈ ਨਾ ਜੀ। ਤਾਂ ਕਹਿਣ ਦਾ ਮਤਲਬ ਕਿ ਉਹ ਤਾਂ ਕਰਨਾ ਹੀ ਪਊਗਾ, ਉੱਥੇ ਤਾਂ ਕੋਰਟ ਆਫ ਕੰਡਕਟ ਤੋਂ ਬਚ ਨਹੀਂ ਸਕਦੇ। ਉਹ ਕਿੰਨੇ % ਦੀ ਕਿਸ਼ਤ ਦੇਣੀ ਪੈਂਦੀ ਹੈ, ਇਹ ਨਿਰਭਰ ਕਰਦਾ ਹੁਣ ਅੱਗੇ ਜਾ ਕੇ ਸਮੀਕਰਨਾਂ ਤੇ ਜਿਹੜਾ ਇਹ ਆ ਕਿ ਜੇ ਇਹ ਪੈਸੇ ਬਚਾਉਣ ਵਾਲੇ ਪਾਸੇ ਜਾਣਗੇ, ਮੈਂ ਜਿਵੇਂ ਕਿਹਾ ਕਿ ਉਹਦਾ ਵਿਰੋਧੀ ਪ੍ਰਚਾਰ ਇਹੋ ਕਰਨਗੇ ਕਿ ਤੁਸੀਂ ਬਿਲਕੁਲ ਔਰਤਾਂ ਦੇ ਨਾਲ ਧੋਖਾ ਕੀਤਾ ਹੈ ਕਿ
ਐਲਾਨ ਉਸ ਵੇਲੇ ਕੀਤਾ ਸੀਗਾ ਕਿ ਅਸੀਂ ਤੁਹਾਡੇ ਖਾਤਿਆਂ 'ਚ ਪੈਸੇ ਪਾਵਾਂਗੇ, ਤੁਸੀਂ ਇਹ ਨਹੀਂ ਸੀ ਕਿਹਾ ਕਿ ਅਸੀਂ 1-2 ਮਹੀਨਿਆਂ ਦੇ ਪੈਸੇ ਪਾਵਾਂਗੇ। ਸੋ ਜੇ ਫਾਇਦਾ ਹੈ, ਕੁਝ ਫਾਇਦਾ ਹੈ ਤਾਂ ਕੁਝ ਨੁਕਸਾਨ ਦੀ ਵੀ ਗੁੰਜਾਇਸ਼ ਹੈ। ਬਿਲਕੁਲ। ਇਸ ਤੋਂ ਅੱਗੇ ਚੱਲੀਏ ਤੇ ਇਹਨਾਂ ਵਾਲੇ ਜਿਹੜੇ ਦਿੱਲੀ ਵਾਲੇ ਲੀਡਰ ਸੀ ਉਹ ਤਾਂ ਜਿੱਥੇ ਪੰਜਾਬ ਆਏ ਹੋਏ ਸੀ, ਉੱਥੇ ਕਾਂਗਰਸੀ ਸਾਰੇ ਦਿੱਲੀ ਵੱਲ ਨੂੰ ਭੱਜੇ ਜਾਂਦੇ ਦਿਖੇ ਨੇ ਤੇ ਕਾਂਗਰਸੀ ਗਏ ਪਿੱਛੇ ਹੀ ਭਾਜਪਾ ਹੀ ਕਹਿੰਦੇ ਅਸੀਂ ਵੀ ਕਿਉਂ ਘਰੇ ਬਹਿਣਾ ਹੈ, ਅਸੀਂ ਵੀ ਚੱਲਦੇ ਹਾਂ। ਇਹ ਦਿੱਲੀ ਵਾਲੇ ਗੇੜੇ ਹੁਣ ਜ਼ਿਆਦਾ ਵੱਧ ਗਏ ਨੇ, ਇਹ ਨਵੰਬਰ 'ਚ ਚੋਣਾਂ ਕਰਕੇ ਹੀ ਨੇ ਜੀ। सात समंदर पार मैं तेरे पीछे पीछे आ गई। तो बस भाजपा ने भी कह दिता कि 7 समंदर ते लोड़ ही नहीं है, ਅਸੀਂ ਜੀ, ਟੱਪੇ ਸ਼ੰਭੂ ਤੇ ਫਿਰ ਗੱਡੀ ਬਣਾ ਦੇਾਂਗੇ ਬੰਬੂ। ਆ ਗਏ ਦਿੱਲੀ, ਆ ਗਏ ਦਿੱਲੀ, ਇਸ਼ਾ ਗਏ ਭਾਜਪਾ ਵਾਲੇ ਦਿੱਲੀ। ਦੇਖੋ ਨਵੰਬਰ ਬਿਲਕੁਲ ਬਿਲਕੁਲ ਮੈਂ ਇਸ ਗੱਲ ਦੀ ਅੱਜ ਕਿਤੇ ਨਾ ਕਿਤੇ ਅੰਦਾਜ਼ੇ ਦੇ ਵਿੱਚ ਸੋਚ ਰੱਖਦਾ ਸੀਗਾ ਕਿ ਭਾਜਪਾ ਦੀ ਇਕਾਈ ਨੂੰ ਜਿਹੜਾ ਫੌਰੀ ਪੰਜਾਬ ਤੋਂ ਦਿੱਲੀ ਆਉਣ ਲਈ ਕਿਹਾ ਗਿਆ, ਸੰਦੇਸ਼ੇ ਆਤੇ ਹੈ ਬਈ ਇਹਨਾਂ ਨੂੰ ਬੁਲਾਇਆ ਗਿਆ ਹੈ, ਬੁਲਾਵਾ ਜਿਸ ਤਰ੍ਹਾਂ ਦਾ ਆਇਆ ਹੈ, ਲੱਗਦਾ ਇਹੋ ਹੈ ਕਿ ਭਾਜਪਾ, ਦੇਖੋ ਅਕਾਲੀ ਕਹਿ ਸਕਦੇ ਆ ਕਿ ਲੱਗਦਾ ਤਿਆਰੀ ਉਹਦੇ ਹਾਂ ਦੀ ਆ, ਕੁਝ ਸੋਚਣ ਗਏ ਨਹੀਂ, ਪਰ ਮੇਰਾ ਮੰਨਣਾ ਹੈ ਕਿ ਭਾਜਪਾ ਦੇ ਲਿਹਾਜ਼ ਨਾਲ ਦੇਖੋਗੇ ਤਾਂ ਉਹਨਾਂ ਨੂੰ ਸੰਦੇਸ਼ ਹੀ ਲੱਗਣਾ ਹੈ ਕਿ ਤਿਆਰੀਆਂ ਵੱਟ ਲਓ। ਹੁਣ ਸਮਾਂ, ਥੋੜਾ ਸਮਾਂ, ਮੈਂ ਤੁਹਾਨੂੰ ਦੱਸਿਆ ਨਾ ਕਿ ਸਮਾਂ ਤਾਂ ਗਿਆ ਗੁਰਪ੍ਰੀਤ, ਕਿਉਂਕਿ ਝੋਨਾ ਲੱਗਦਿਆਂ ਕਰਦਿਆਂ ਵਿਹਲੇ ਹੁੰਦਿਆਂ ਅਜੇ ਹੋਰ 20 ਦਿਨ ਦੀ ਗੁੰਜਾਇਸ਼ ਰੱਖੋ, 20 ਦਿਨ ਦੀ, ਬਿਲਕੁਲ। ਯਾਨੀ ਜੁਲਾਈ ਚੜ ਜਾਏਗਾ, ਜੁਲਾਈ ਚੜ ਜਾਏਗਾ ਤੇ ਜੁਲਾਈ, ਅਗਸਤ, ਸਤੰਬਰ, ਅਕਤੂਬਰ, 4 ਮਹੀਨੇ 120 ਦਿਨ, ਜੀ, ਬਹੁਤ ਘੱਟ ਸਮਾਂ ਹੈ ਜੇ ਆਪਾਂ ਇਸ ਲਿਹਾਜ਼ ਨਾਲ ਦੇਖੀਏ। ਤਾਂ ਹੁਣ ਭਾਜਪਾ ਨੂੰ ਕੀ ਸੰਦੇਸ਼ ਲੱਗਦਾ ਹੈ, ਮੈਂ ਸਵੇਰੇ ਇਸ ਦਾ ਯਤਨ ਕਰਾਂਗਾ, ਕਿਸੇ ਨੂੰ ਕਰਾਂਗੇ ਸੰਪਰਕ, ਕਿਉਂਕਿ ਇਸ ਵੇਲੇ ਤਾਂ ਫਿਰ ਫੋਨ ਨਹੀਂ ਚੱਕਦੇ ਨਾ ਜਦੋਂ ਮੀਟਿੰਗਾਂ ਦੇ ਵਿੱਚ ਹੋਣ। ਹੁਣ ਦੂਜੀ ਜੀ, ਗੱਲ ਇਹ ਆ ਕਿ ਜਿਹੜਾ ਕਾਂਗਰਸ ਦਾ ਸੰਬੰਧ ਹੈ, ਇਹਦੇ ਵਿੱਚ ਮੈਂ ਅੱਜ ਜਿਹੜੀ ਗੱਲ ਮੇਰੀ ਆਪਣੀ ਕਹਿ ਲਓ ਕਿ ਸਵੇਰੇ ਇੱਕ ਮੈਨੂੰ ਲੀਡ ਮਿਲੀ ਕਿ ਅਚਾਨਕ ਸੁਖਪਾਲ ਸਿੰਘ ਖਹਿਰਾ ਕਿਸੇ ਹੋਟਲ 'ਚ ਠਹਿਰੇ ਨੇ ਦਿੱਲੀ, ਤਾਂ ਮੈਂ ਇਸ ਗੱਲ ਦੀ ਕਨਫਰਮੇਸ਼ਨ ਕਰਵਾਈ ਕਿ ਵਾਕਿਆ ਸੁਖਪਾਲ ਸਿੰਘ ਖਹਿਰਾ ਕੀ ਦਿੱਲੀ 'ਚ ਹੈ। ਤਾਂ ਮੇਰੇ ਲਈ ਇਹ ਸਰਪ੍ਰਾਈਜ਼ਿੰਗ ਨਿਊਜ਼ ਸੀਗੀ, ਤੜਕੇ ਤੜਕੇ ਮੇਰੇ ਲਈ ਕੰਮ ਕਰਨ ਦਾ ਟੀਚਾ ਸੀਗਾ ਕਿ ਸੁਖਪਾਲ ਸਿੰਘ ਖਹਿਰਾ ਜੇ ਦਿੱਲੀ ਪਹੁੰਚੇ ਹੈ, ਕਿਉਂਕਿ ਉਧਰ ਕੱਲ ਹੀ ਤੁਹਾਨੂੰ ਪਤਾ ਹੈ ਕਿ 3 ਆਬਜ਼ਰਵਰ ਲਾਏ ਗਏ ਸਨ, ਮੀਟਿੰਗ ਹੋਈ ਸੀਗੀ। ਜੀ, ਤਾਂ ਉਸ ਮੀਟਿੰਗ ਦੇ ਵਿੱਚ ਇੱਕ ਸਰਪ੍ਰਾਈਜ਼ਿੰਗ ਐਲੀਮੈਂਟ ਇਹ ਵੀ ਸੀਗਾ ਕਿ ਜੇ ਆਪਾਂ ਵੇਖੀਏ ਤਾਂ ਸਿੰਗਲਾ ਸਾਹਿਬ ਉੱਥੇ ਬੈਠੇ ਸਨ, ਸੰਗਰੂਰ ਵਾਲੇ। ਜੀ, ਤਾਂ ਮੈਨੂੰ ਲੱਗਿਆ ਕਿ ਕੁਛ ਨਾ ਕੁਛ ਕਾਂਗਰਸ ਦੇ ਵਿੱਚ ਹੋਣ ਜਾ ਰਿਹਾ। ਸਿੰਗਲਾ ਸਾਹਿਬ ਖੜਗੇ ਹੋਰਾਂ ਦੇ ਨਾਲ ਮੀਟਿੰਗ 'ਚ ਬੈਠੇ ਆ ਕਿ ਯਾਨੀ ਸ਼ਾਇਦ ਪ੍ਰਧਾਨਗੀ ਦੀ ਰਿਹਰਸਲ ਹੋ ਰਹੀ ਹੈ, ਪਰ ਅਚਾਨਕ ਸੁਖਪਾਲ ਸਿੰਘ ਖਹਿਰਾ ਦਾ ਦਿੱਲੀ ਚਲੇ ਜਾਣਾ ਮੇਰੇ ਵਾਸਤੇ ਬਹੁਤ ਹੀ ਜ਼ਿਆਦਾ ਸੋਚਣ ਵਿਚਾਰਨ ਦਾ ਵਿਸ਼ਾ ਸੀਗਾ। ਜਲਦੀ ਮੈਂ ਇਸ ਗੱਲ ਤੇ, ਇਸ ਸਿੱਟੇ ਤੇ ਪਹੁੰਚ ਗਿਆ ਆਪਣੇ ਜੋ ਵੀ ਚੈਨਲ ਸੀਗਾ ਉਸ ਦੇ ਥਰੂ ਕਿ ਸੁਖਪਾਲ ਸਿੰਘ ਖਹਿਰਾ ਨੂੰ ਇਸ ਦੌੜ 'ਚ ਸ਼ਾਮਲ ਕਰ ਲਿਆ ਗਿਆ। ਕਿਹੜੀ ਦੌੜ? ਕਿ ਜਥੇਬੰਦਕ ਬਦਲਾਅ ਦੀ ਦੌੜ, ਦਾਅਵੇਦਾਰਾਂ ਦੀ ਦੌੜ। ਦੇਖੋ ਹੁਣ ਖਬਰਾਂ ਇਸ ਤਰ੍ਹਾਂ ਦੀਆਂ ਹੀ ਆਇਆ ਕਰਨਗੀਆਂ ਨਾ, ਆਡੀਅנס ਸਾਡੀ ਤਿਆਰ ਹੋ ਜਾਵੇ ਕਿ ਫਲਾਣੇ ਨੇ ਸੀਐਮ ਬਣਾ ਦਿੱਤਾ, ਫਲਾਣੇ ਨੇ ਦਾਅਵੇਦਾਰੀ ਠੋਕ ਦਿੱਤੀ ਆ, ਫਲਾਣੇ ਬੰਨਿਓ ਸੀਐਮ ਫੇਸ ਹੋ ਸਕਦਾ ਹੈ, ਫਲਾਣੀ ਥਾਂ ਤੋਂ ਇਲੈਕਸ਼ਨ ਲੜ ਸਕਦਾ। ਸੋ ਇਹੀ ਕੁਝ ਚੱਲੇਗਾ ਨਾ। ਤਾਂ ਗੱਲ ਇਹ ਆ ਕਿ ਜਦੋਂ ਅਸੀਂ ਥੋੜਾ ਜਿਹਾ ਹੋਰ ਡੀਪਲੀ ਜਾ ਕੇ ਦੇਖਿਆ ਤਾਂ ਅਸਲ ਦੇ ਵਿੱਚ ਕੀ ਆ ਕਿ ਸੁਖਪਾਲ ਸਿੰਘ ਖਹਿਰਾ ਨੂੰ ਤਰਜੀਹ ਦੇ ਰਹੇ ਨੇ ਰਾਹੁਲ ਗਾਂਧੀ, ਪਰ ਉਹਨਾਂ ਦੀ ਮੁਖਾਲਫਤ ਹੋ ਰਹੀ ਹੈ। ਮੁਖਾਲਫਤ ਜਿਹੜੇ ਲੀਡਰ ਕਰ ਰਹੇ ਨੇ, ਹੁਣ ਮੈਂ ਉਹਨਾਂ ਦਾ ਨਾਮ ਨਹੀਂ ਲੈ ਸਕਦਾ, ਵਿਸ਼ਵਾਸ ਹੁੰਦਾ, ਭਰੋਸਾ ਹੁੰਦਾ ਹੈ। ਕੁਝ ਲੀਡਰ ਮਤਲਬ ਕਿ ਨੈਸ਼ਨਲ ਲੀਡਰਾਂ ਦੇ ਥਰੂ ਤੇ ਕੁਝ ਆਪ ਵੀ ਪੰਜਾਬ ਦੇ ਲੀਡਰ ਇਹ ਕਹਿ ਕੇ ਖਹਿਰਾ ਸਾਹਿਬ ਦੀ ਮੁਖਾਲਫਤ ਕਰ ਰਹੇ ਨੇ ਕਿ ਖਹਿਰਾ ਸਾਹਿਬ ਜਿਹੜੇ ਆ ਉਹ ਲੀਡ ਕਰਨ ਦੇ ਕਾਬਿਲ ਨਹੀਂ ਹੈ। ਪਰ ਇਧਰੋਂ ਜਿਹੜਾ ਪੱਖ ਦਾ ਆਰਗੂਮੈਂਟ ਹੈ ਉਹ ਇਹੋ ਹੈ ਕਿ ਸੁਖਪਾਲ ਸਿੰਘ ਖਹਿਰਾ ਨੂੰ ਜੇ ਮੌਕਾ ਦਿਓਗੇ ਤਾਂ ਤਦ ਲੀਡ ਕਰਨਗੇ ਨਾ। ਆਮ ਆਦਮੀ ਪਾਰਟੀ ਨੇ ਉਹਨਾਂ ਨੂੰ ਐਲਓਪੀ ਦੀ ਭੂਮਿਕਾ ਦਿੱਤੀ ਸੀਗੀ ਤਾਂ ਭਾਈ ਉਹਨਾਂ ਨੇ ਇੱਕ ਮੰਤਰੀ ਦੀ ਵਿਕਟ ਡੇਗ ਦਿੱਤੀ ਸੀ ਉਸ ਦੌਰ ਦੇ ਵਿੱਚ ਕਾਂਗਰਸ 'ਚ। ਠੀਕ ਹੈ ਜੀ। ਸੋ ਇਸ ਕਰਕੇ ਐਲਓਪੀ ਦੀ ਦਾਅਵੇਦਾਰੀ 'ਚ ਸੁਖਪਾਲ ਸਿੰਘ ਖਹਿਰਾ ਸ਼ਾਮਲ ਹੋ ਗਏ ਨੇ। 3 ਆਬਜ਼ਰਵਰ ਇਹਨਾਂ ਨੇ ਲਾ ਦਿੱਤੇ। ਉਹ 3 ਆਬਜ਼ਰਵਰ ਹੁਣ ਕੀ ਕਰਦੇ ਆ ਕੀ ਨਹੀਂ ਕਰਦੇ ਮੈਨੂੰ ਪਤਾ ਨਹੀਂ ਹੈ, ਪਰ ਇਹ ਸਾਫ਼ ਹੈ ਕਿ ਬਹੁਤ ਜਲਦੀ ਜੋ ਵੀ ਕਾਂਗਰਸ ਨੇ ਕਰਨਾ ਉਹ ਡਨ ਕਰਨ ਦੇ ਰੌਂ ਦੇ ਵਿੱਚ ਆ। ਬਹੁਤ ਜਲਦੀ ਮੇਰੇ ਖਿਆਲ ਦੇ ਨਾਲ ਇਹਦੇ ਰਿਜ਼ਲਟ ਵੀ ਮਿਲ ਜਾਣਗੇ। ਤਾਂ ਸੁਖਪਾਲ ਸਿੰਘ ਖਹਿਰਾ ਅਚਾਨਕ ਇਸ ਦੌੜ ਦੇ ਵਿੱਚ ਸ਼ਾਮਲ ਹੋ ਗਏ। ਇਹ ਤੁਹਾਡੇ ਲਈ ਵੀ ਮੇਰੇ ਖਿਆਲ ਦੇ ਨਾਲ ਕਾਫੀ ਹੈਰਾਨੀਜਨਕ ਹੋਏਗਾ ਜਦੋਂ ਤੁਸੀਂ ਪਹਿਲੀ ਵਾਰੀ ਸੁਣਿਆ ਹੋਏਗਾ ਕਿ ਸੁਖਪਾਲ ਸਿੰਘ ਖਹਿਰਾ ਦਾ ਤਾਂ ਕਿਸੇ ਨੂੰ ਅੰਦਾਜ਼ਾ ਹੀ ਨਹੀਂ ਸੀ
ਪਰ ਉਹ ਪ੍ਰਧਾਨਗੀ ਜਾਂ ਹੋਰ ਕਿਸੇ ਅਹੁਦੇ ਦੀ ਦੌੜ 'ਚ ਨਹੀਂ ਹੈ। ਉਹ LOP ਰਿਪਲੇਸ ਜੇਕਰ ਹੁੰਦੇ ਨੇ ਬਾਜਵਾ ਸਾਹਿਬ, ਮੈਂ ਜੇਕਰ ਲਾ ਕੇ ਕਹਿੰਦਾ ਕਦੇ ਵੀ ਮੈਂ ਇਸ ਤਰ੍ਹਾਂ ਦੇ ਦਾਅਵਿਆਂ 'ਚ ਨਹੀਂ ਪਿਆ ਕਿ ਇਦਾਂ ਹੀ ਹੋਏਗਾ, ਕਿਉਂਕਿ ਰਾਜਨੀਤੀ ਹੈ, ਜੀ ਬਹੁਤ ਵੱਡੀਆਂ ਗੇਮਾਂ ਹੁੰਦੀਆਂ ਨੇ। ਤਾਂ ਕਿਉਂਕਿ ਸਾਹਮਣੇ ਵੀ ਕੋਈ ਤੁਹਾਡੇ ਵਿਰੋਧੀ ਅਨਾੜੀ ਨਹੀਂ ਬੈਠੇ ਹੁੰਦੇ, ਬਹੁਤ ਤਗੜੇ ਦਿਮਾਗ ਖੇਡਦੇ ਆ। ਸਿਆਸਤ ਹੈ ਹੀ ਦਿਮਾਗਾਂ ਦੀ ਖੇਡ। ਜੇਕਰ ਮਤਲਬ ਕਿ LOP ਦੇ ਅਹੁਦੇ ਦਾ ਬਦਲਾਅ ਹੁੰਦਾ ਹੈ, ਬਾਜਵਾ ਸਾਹਿਬ ਨੂੰ ਮਨਾ ਲਿਆ ਜਾਂਦਾ ਹੈ, ਤਾਂ ਉਹਨਾਂ ਨੂੰ ਰਿਪਲੇਸ ਕਰਨ ਦੀ ਦੌੜ ਦੇ ਵਿੱਚ ਪ੍ਰਗਟ ਸਿੰਘ ਤੋਂ ਇਲਾਵਾ ਇੱਕ ਨਾ ਹੋਣ ਹੋਰ ਸ਼ਾਮਲ ਕਰ ਲਓ, ਉਹ ਨੇ ਸੁਖਪਾਲ ਸਿੰਘ ਖਹਿਰਾ। ਜੀ ਬਿਲਕੁਲ। ਇਸ ਤੋਂ ਅੱਗੇ ਜੇਕਰ ਵਧੀਏ ਤਾਂ ਗੱਲ ਭੱਠਲ ਹੋਣਾ ਦੀ ਕਰਦੇ ਆ, ਇਹਨਾਂ ਦੇ ਖਿਲਾਫ ਵੀ ਸ਼ਿਕਾਇਤ ਦਰਜ ਹੋਈ ਹੈ। ਦੇਖੋ, ਇਹਨਾਂ ਨੇ ਇੱਕ ਇੰਟਰਵਿਊ ਦੇ ਦੌਰਾਨ, ਕਿਉਂਕਿ ਇਹ ਤਾਂ ਹੁਣ ਬਿਰਧ ਹੋ ਗਏ, ਇਹਨਾਂ ਨੇ ਵੀ ਆਪਣੀ ਜਿਹੜੀ ਰਾਜਨੀਤੀ ਦੀ ਮਸ਼ਾਲ ਹੈ ਉਹ ਰਾਹੁਲ ਇੰਦਰ ਨੂੰ ਸੌਂਪ ਦਿੱਤੀ ਆ। ਤੁਹਾਨੂੰ ਸ਼ਾਇਦ ਪਤਾ ਹੋਵੇ ਕਿ ਰਾਹੁਲ ਇੰਦਰ ਇਹਨਾਂ ਦੇ ਸਪੁੱਤਰ ਆ। ਬਿਲਕੁਲ। ਜਿਸ ਦਿਨ ਤੁਸੀਂ ਸੈਕਟਰ 17 ਚ ਆਏ ਸੀ, ਰਾਹੁਲ ਇੰਦਰ ਵੀ ਆਇਆ ਸੀ, ਮੇਰਾ ਉਹ ਮਤਲਬ ਕਿ ਨੋਨ ਨੇ, ਦੋਸਤ ਨੇ, ਜੀ ਅੱਛੇ ਇਨਸਾਨ ਨੇ, ਪੜ੍ਹੇ ਲਿਖੇ। ਤਾਂ ਇਹਨਾਂ ਨੇ ਮਤਲਬ ਇੱਕ ਇੰਟਰਵਿਊ ਦੇ ਵਿੱਚ, ਤੁਹਾਨੂੰ ਯਾਦ ਹੋਣਾ, ਆਖਿਆ ਸੀਗਾ ਕਿ ਜਦ ਇਹ ਮੁੱਖ ਮੰਤਰੀ ਸੀਗੇ ਤਦ ਅਧਿਕਾਰੀਆਂ ਨੇ ਸਲਾਹ ਦਿੱਤੀ ਸੀ ਕਿ ਪੰਜਾਬ ਦਾ ਮਾਹੌਲ ਖਰਾਬ ਕਰਕੇ ਉਹਨਾਂ ਦੀ ਸਰਕਾਰ ਦੁਬਾਰਾ ਬਣਾਈ ਜਾ ਸਕਦੀ ਹੈ। ਯਾਦ ਹੈ ਨਾ ਤੁਹਾਨੂੰ ਇੰਟਰਵਿਊ ਦਾ ਹਿੱਸਾ? ਬਿਲਕੁਲ ਬਿਲਕੁਲ। ਤਾਂ ਇਹਦੇ ਤੇ ਮੋਹਨ ਲਾਲ ਝੁੰਬਾ ਜੋ ਬਠਿੰਡਾ ਦੇ ਸਮਾਜਿਕ ਕਾਰਕੁਨ ਆ, ਉਹਨਾਂ ਨੇ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਵੀ ਨੇ ਜਿਹੜੇ ਨਾ, ਉਹਨਾਂ ਨੇ ਬਠਿੰਡਾ ਪੁਲਿਸ ਦੇ ਕੋਲ ਸ਼ਿਕਾਇਤ ਦਰਜ ਕਰਵਾਈ ਆ। ਪੁਲਿਸ ਵੱਲੋਂ ਕੋਈ ਕਾਰਵਾਈ ਨਾ ਹੋਣ ਤੇ ਉਹਨਾਂ ਨੇ ਫਿਰ ਅਦਾਲਤ ਦਾ ਰੁਖ ਕਰਨ ਦਾ ਮਨਸੂਬਾ ਬਣਾ ਲਿਆ। ਦੇਖੋ, ਗੱਲ ਇਹ ਆ ਗੁਰਪ੍ਰੀਤ, ਇਹ ਇੱਕ ਇੰਟਰਵਿਊ ਆ, ਇੱਕ ਅਤੀਤ ਦਾ ਹਿੱਸਾ ਹੈ। ਮੈਨੂੰ ਨਹੀਂ ਲੱਗਦਾ ਇਹਦੇ 'ਚ ਕੋਈ ਬਹੁਤਾ ਕੁਝ ਕੀਤਾ ਜਾ ਸਕਦਾ। ਕਿਉਂਕਿ ਬਤੌਰ ਮੁੱਖ ਮੰਤਰੀ ਹੁੰਦਿਆਂ ਅਮਰਿੰਦਰ ਸਿੰਘ ਹੋਰਾਂ ਨੇ ਇੱਕ ਵਾਰੀ ਇਹ ਕਹਿ ਦਿੱਤਾ ਸੀਗਾ ਕਿ ਚੰਦਰ ਸ਼ੇਖਰ ਦੇ ਕੋਲ ਜਦੋਂ ਪ੍ਰਧਾਨ ਮੰਤਰੀ ਸਨ ਤੇ ਭਰੋਸੇ ਦੇ ਵਿੱਚ ਉਹਨਾਂ ਨੇ ਕੁਝ ਸਿੱਖ ਨੌਜਵਾਨਾਂ ਦਾ ਸਰੈਂਡਰ ਕਰਵਾਇਆ ਸੀਗਾ। ਤੁਹਾਨੂੰ ਸ਼ਾਇਦ ਯਾਦ ਹੋਵੇ, ਜੇ ਨਹੀਂ ਤਾਂ ਤੁਸੀਂ ਉਸ ਨੂੰ ਗੂਗਲ ਕਰੋਗੇ ਤਾਂ ਉਹ ਟਵੀਟ ਸ਼ਾਇਦ ਅੱਜ ਵੀ ਔਨ ਰਿਕਾਰਡ ਮਿਲ ਜਾਏਗਾ ਜੀ, ਜਾਂ ਉਹ ਦਾਅਵਾ ਮਿਲ ਜਾਏਗਾ। ਪਰ ਚੰਦਰ ਸ਼ੇਖਰ ਨੂੰ ਜਿਨ੍ਹਾਂ ਦੇ ਸਾਹਮਣੇ ਮਤਲਬ ਕਿ ਇਹ ਸਰੈਂਡਰ ਕਰਵਾਇਆ ਗਿਆ, ਬਾਅਦ ਚ ਪਤਾ ਲੱਗਾ ਕਿ ਉਹਨਾਂ ਦਾ ਐਨਕਾਊਂਟਰ ਕਰਾ ਦਿੱਤਾ ਗਿਆ। ਹੁਣ ਕੌਣ ਸਨ, ਕੌਣ ਨਹੀਂ, ਉਸ ਵੇਲੇ ਵੀ ਗੱਲਾਂ ਚੱਲੀਆਂ ਸੀ ਕਿ ਕਿਉਂ ਨਾ ਇਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ। ਮਤਲਬ ਕਿ ਇਹ ਮੰਗ ਉੱਠਦੀ ਆ, ਚਾਰਾਜੋਈਆਂ ਹੁੰਦੀਆਂ ਨੇ, ਪਰ ਇਹਨਾਂ ਚੀਜ਼ਾਂ 'ਚ ਬਹੁਤਾ ਦਮ ਨਹੀਂ ਹੁੰਦਾ। ਤੇ ਮੈਨੂੰ ਇਹ ਵੀ ਲੱਗਦਾ ਹੈ ਕਿ ਇਸ ਉਮਰ ਦੇ ਪੜਾਅ ਤੇ ਆ ਕੇ ਨਾ ਤੇ ਅਮਰਿੰਦਰ ਸਿੰਘ ਤੇ ਨਾ ਬੀਬੀ ਭੱਠਲ ਕੋਈ ਆਪਣਾ ਕੋਈ ਗੌਸਿਪ ਜਾਂ ਕੋਈ ਏਦਾਂ ਦਾ ਸ਼ੁਰਲੀ ਵਾਲਾ ਕੰਮ ਕਰਨਗੇ, ਕਿਉਂਕਿ ਉਹਨਾਂ ਨੂੰ ਪਤਾ ਕਿ ਰਾਜਨੀਤੀ 'ਚ ਉਹਨਾਂ ਦੀ ਜੇ ਆਪਾਂ ਵੇਖੀਏ ਤੇ ਪ੍ਰਸੰਗਤਾ ਹੀ ਖਤਮ ਹੋ ਗਈ ਆ ਲਗਭਗ। ਉਹਨਾਂ ਨੂੰ ਕੋਈ ਬਹੁਤਾ ਕੁਝ ਚਾਹੀਦਾ ਨਹੀਂ। ਉਹਨਾਂ ਦੀ ਅਗਲੀ ਪੀੜ੍ਹੀ ਇਸ ਵੇਲੇ ਜਦੋਜਹਿਦ ਦੇ ਵਿੱਚ ਆ, ਪਰ ਝੂਠ ਨਹੀਂ ਮਾਰਦੇ। ਮੇਰਾ ਇਹ ਮੰਨਣਾ ਹੈ ਕਿ ਸਿਆਸਤਦਾਨਾਂ ਦਾ ਵੀ ਇੱਕ ਉਮਰ ਦਾ ਗੇੜ ਹੁੰਦਾ ਜਿੱਥੇ ਆ ਕੇ ਉਹ ਜ਼ਿੰਦਗੀ ਦੇ ਜਿਹੜੇ ਉਹਨਾਂ ਦੇ ਹਿਰਦੇ 'ਚ ਸੱਚ ਹੁੰਦੇ ਨਾ, ਹੌਲੀ ਹੌਲੀ ਖੋਲਣਾ ਸ਼ੁਰੂ ਕਰ ਦਿੰਦੇ ਨੇ। ਮੇਰਾ ਮੰਨਣਾ ਇਹ ਆ ਕਿ ਕਾਰਵਾਈ ਮੁਸ਼ਕਲ ਆ, ਪਰ ਚਾਰਾਜੋਈ ਕਰਨ ਦਾ ਭਾਈ ਸਭ ਨੂੰ ਹੱਕ ਆ। ਗੁਰਪ੍ਰੀਤ, ਇਹ ਵੀ ਗੱਲ ਨਾਲੇ ਹੀ ਆ। ਬਿਲਕੁਲ ਬਿਲਕੁਲ। ਅੱਜ ਕੱਲ ਬੜਾ ਚਾਅ ਹੈ ਵੈਸੇ ਲੀਡਰਾਂ ਨੂੰ, ਆਪਣੇ ਆਪਣੇ ਘਰਾਂ ਦੇ ਹਾਊਸ ਟੂਰ ਕਰਕੇ ਬਹੁਤ ਦਿਖਾਉਂਦੇ ਨੇ। ਭੱਠਲ ਹੋਣਾ ਦਾ ਵੀ ਮੈਂ ਕੱਲ ਹੀ ਸ਼ਾਇਦ ਦੇਖ ਰਿਹਾ ਸੀ, ਬੜੇ ਚਾਅ ਦੇ ਨਾਲ ਆਪਣੇ ਘਰ ਦਾ ਹਾਊਸ ਟੂਰ ਕਰਾ ਰਹੇ ਸੀ, ਨਾਲ ਨਾਲ ਇੰਟਰਵਿਊ ਚੱਲ ਰਹੀ ਸੀ, ਨਾਲ ਨਾਲ ਪਰਿਵਾਰਕ ਜੀਆਂ ਨਾਲ ਗੱਲਬਾਤ। ਇਹ ਵੀ ਨਵੇਂ ਰਿਵਾਜ ਤੁਰ ਪਿਆ ਹੁਣ। ਨਹੀਂ, ਇਹ ਵੀ ਪਤਾ ਕੀ ਆ ਕਿ ਮੈਂ ਵੀ ਦੇਖਿਆ ਉਹ ਜਿਹੜਾ ਮੁੰਡਾ ਕਰਦਾ। ਇਨਫੈਕਟ ਜਦੋਂ ਸਾਡੀ ਕੁੜੀ ਦੀ ਇੱਥੇ ਮੈਰਿਜ ਸੀ ਤੇ ਉਹ ਕਿਤੇ ਇਧਰੋਂ ਜਾਖੜ ਫੈਮਿਲੀ ਦਾ ਕਰਕੇ ਆਇਆ ਸੀਗਾ, ਤੇ ਉਹ ਜਦੋਂ ਸਾਡੇ ਇੱਥੇ ਆ ਗਏ ਤੇ ਲੰਘਦੇ ਟੱਪਦੇ ਤੇ ਬੈਠੇ, ਜਦੋਂ ਉਹ ਮੈਨੂੰ ਕਿਸੇ ਸੱਜਣ ਨੇ ਦੱਸਿਆ ਕਿ ਇਹ ਉਹ ਮੁੰਡਾ ਹੈ, ਤੇ ਉਸ ਦਿਨ ਉਹ ਮਤਲਬ ਕਿ ਮੋਨਾ ਸੀਗਾ। ਓਦਾਂ ਉਹ ਆਮ ਤੌਰ ਤੇ ਪੱਗ ਬੰਨੀ ਹੁੰਦੀ ਹੈ, ਤਾਂ ਹਾਂਜੀ ਵਿਰਕ ਹੈ, ਉਹ ਪਿੱਛੋਂ ਵਿਰਕ ਆ। ਇਧਰ ਦਾ ਕਰਨਾਲ ਵਾਲੀ ਸਾਈਡ ਦਾ, ਕਰਨਾਲ ਵਾਲੀ ਸਾਈਡ ਵਿਰਕ ਬਹੁਤ ਬੈਠੇ ਆ। ਮੇਰੇ ਨਾਨਕੇ ਵੀ ਵਿਰਕ ਨੇ। ਆਪਾਂ ਜ਼ਿਆਦਾ ਗੱਲਾਂ 'ਚ ਨਾ ਪਈਏ। ਤੇ ਜਦ ਮੈਂ ਫਿਰ ਥੋੜਾ ਜਿਹਾ ਖੋਲ ਕੇ ਖੰਗਾਲ ਕੇ ਦੇਖਿਆ ਤਾਂ ਉਹਦਾ ਜੋਨਰ ਹੈ, ਉਹਦਾ ਜੋਨਰ ਹੈ। ਉਹਨੇ ਆਪ ਦੱਸਿਆ ਕਿ ਭਾਜੀ ਮੈਂ ਕੋਈ ਦੂਜਾ ਕੰਟਰੋਵਰਸ਼ੀਅਲ ਜਾਂ ਕੋਈ ਪੋਲੀਟੀਕਲ ਸਵਾਲ ਕਰਦਾ ਹੀ ਨਹੀਂ, ਤਾਂ ਮੇਰਾ ਜੋਨਰ ਹੈ। ਤੇ ਮੈਨੂੰ ਬਹੁਤ ਜ਼ਿਆਦਾ ਨੇਤਾ ਜਿਹੜੇ ਆ ਉਹ ਅਪਰੋਚ ਕਰਦੇ ਆ। ਨਹੀਂ ਤਾਂ ਨੇਤਾ ਆਮ ਤੌਰ ਤੇ ਦੂਜੇ ਇੰਟਰਵਿਊਜ਼ ਦੇਣ ਲਈ ਲੋਕਾਂ ਦਾ ਇੰਤਜ਼ਾਰ ਕਰਵਾਉਂਦੇ ਆ। ਇਹ ਕਮਾਲ ਦੀ ਗੱਲ ਆ। ਮੈਂ ਉਹਦੇ ਮੂੰਹ ਸੁਣੀ ਹੈ ਉਸ ਮੁੰਡੇ ਦੇ, ਵਿਰਕ ਸਾਹਿਬ ਦੇ, ਕਿ ਮੈਨੂੰ ਕੋਈ ਸਮੱਸਿਆ ਨਹੀਂ ਆਉਂਦੀ, ਬਲਕਿ ਲੀਡਰ ਲੋਕ ਬੜੇ ਚਾਅ ਦੇ ਨਾਲ ਇਸ ਇੰਟਰਵਿਊ ਵਾਸਤੇ ਤਿਆਰ ਹੁੰਦੇ ਨੇ। ਬਿਲਕੁਲ।
ਇਸ ਤੋਂ ਅੱਗੇ ਜੇਕਰ ਵਧੀਏ ਤਾਂ ਕੱਲ ਅੰਮ੍ਰਿਤਸਰ ਦੇ ਵਿੱਚ ਹੋਵੇਗਾ ਕਾਕਰੋਚ ਪਾਰਟੀ ਦਾ ਇਕੱਠ। ਦਿਪਕੇ ਹੁਣੀ ਇੱਕ ਵੀਡੀਓ ਜਾਰੀ ਕਰਦੇ ਨੇ, ਕਿੰਨੇ ਕੁ ਸੱਚਾਈ ਹੈ ਜੀ ਇਸ ਗੱਲ 'ਚ? ਤੇ ਜੇ ਇਕੱਠ ਹੁੰਦਾ ਤੇ ਇਕੱਠ ਕਿੱਦਾਂ ਦਾ ਹੋਣ ਦੀ ਸੰਭਾਵਨਾ ਹੋ ਸਕਦੀ ਹੈ? ਨਹੀਂ, ਮੈਂ ਤੇ ਕੁਝ ਨਹੀਂ ਇਹਦੇ ਚ, ਮੈਂ ਡੇ 1 ਤੋਂ ਕੋਈ ਬਹੁਤ ਆਸਵੰਦ ਨਹੀਂ ਆ, ਕਿਉਂਕਿ ਜੇ ਦੇਖੀਏ ਮੈਂ ਤੇ ਉਦਣ ਇਹ ਜਦੋਂ ਇਹਨਾਂ ਨੇ ਕਿਹਾ ਮਿਲੀਅਨ ਮਿਲੀਅਨ, ਅਰੇ ਸਰ ਮਿਲੀਅਨਸ ਦੇ ਵਿੱਚ ਜੇ ਆਪਾਂ ਦੇਖੀਏ ਮੂਸੇਵਾਲ ਸਭ ਤੋਂ ਵੱਡੀ ਮਿਸਾਲ ਹੈ ਸਾਡੇ ਸਾਹਮਣੇ। ਉਹ ਬੰਦਾ ਜਦ ਇਲੈਕਸ਼ਨ ਲੜ ਰਿਹਾ ਸੀ ਉਸ ਤੋਂ ਪਹਿਲਾਂ ਉਹ ਇੰਟਰਨੈਸ਼ਨਲ ਸਟਾਰ ਐਸਟੈਬਲਿਸ਼ ਸੀਗਾ, ਉਹਦੀ ਫੋਲੋਇੰਗ ਮਿਲੀਅਨਸ ਦੇ ਵਿੱਚ ਸੀ, ਬਿਲਕੁਲ ਮਿਲੀਅਨਸ ਦੇ ਵਿੱਚ ਅੱਜ ਵੀ ਹੈ ਬਰਕਰਾਰ, ਉਹਦਾ ਜਲਵਾ ਬਰਕਰਾਰ ਆ। ਮਰੇ ਤੋਂ ਬਾਅਦ ਵੀ ਕੋਈ ਇੰਨੀ ਦੇਰ ਤੱਕ ਹਿੱਟ ਰਹਿੰਦਾ ਹੈ। ਇਹ ਮੇਰੇ ਖਿਆਲ ਦੇ ਨਾਲ ਮੈਂ ਆਪਦੀ ਲਾਈਫ 'ਚ ਪਹਿਲੀ ਵਾਰ ਦੇਖ ਰਿਹਾ ਕਿ ਜਿਹੜਾ ਵੀ ਗਾਣਾ ਆਉਂਦਾ, ਕਿਉਂਕਿ ਚਮਕੀਲੇ ਹੋਰਾਂ ਦੀ ਜਦੋਂ ਡੈਥ ਹੋ ਗਈ ਜਾਂ ਹੋਰ ਆਰਟਿਸਟ ਸਨ ਇਸ ਤਰ੍ਹਾਂ ਦੇ, ਤਾਂ ਉਹਨਾਂ ਦਾ ਜਿਹੜਾ ਸੰਗੀਤਕ ਸਫ਼ਰ ਸੀ ਉੱਥੇ ਹੀ ਥੰਮ ਗਿਆ, ਨਵਾਂ ਕੁਛ ਜੀ। ਨਹੀਂ ਸੀ। ਤਾਂ ਕਹਿਣ ਦਾ ਮਤਲਬ ਇਹ ਆ ਕਿ ਉਸ ਵੇਲੇ ਵੀ ਜਦੋਂ ਆਮ ਆਦਮੀ ਪਾਰਟੀ ਦੀ ਹਨੇਰੀ ਝੁੱਲੀ, ਸਿੰਗਲਾ ਜੇ ਆਪਾਂ ਲੋਕਪ੍ਰਿਯਤਾ ਦੇ ਮਾਮਲੇ 'ਚ ਦੇਖੀਏ, ਪ੍ਰਸਿੱਧੀ ਦੇ ਮਾਮਲੇ 'ਚ ਦੇਖੀਏ, ਤਾਂ ਸਿੱਧੂ ਦੇ ਨੇੜੇ ਤੇੜੇ ਵੀ ਨਹੀਂ ਸੀ ਢੁਕਦਾ, ਨੇੜੇ ਤੇੜੇ ਵੀ, ਪਰ ਸਿੰਗਲਾ ਜਿੱਤ ਗਿਆ। ਅੱਜ ਸਿੰਗਲਾ ਕੁਝ ਮਹੀਨਿਆਂ ਬਾਅਦ ਤੁਹਾਨੂੰ ਪਤਾ ਹੀ ਆ ਅੰਦਰ ਵੀ ਚਲਾ ਗਿਆ ਕਰਪਸ਼ਨ ਦੇ ਦੋਸ਼ਾਂ ਹੇਠ ਕਥਿਤ ਤੌਰ ਤੇ। ਤਾਂ ਇਹ ਅਸੀਂ ਬਹੁਤ ਵਾਰੀ ਦੇਖਿਆ ਗੁਰਪ੍ਰੀਤ, ਅਸੀਂ ਉਦੋਂ ਤੋਂ ਸੋਸ਼ਲ ਮੀਡੀਆ ਤੇ ਮੌਜੂਦ ਹਾਂ ਜਦੋਂ ਪੰਜਾਬੀਆਂ ਨੇ ਪੋਟੇ ਚਲਾਉਣੇ ਸ਼ੁਰੂ ਕੀਤੇ ਸੀ। ਅਸੀਂ ਪਹਿਲੇ ਬੰਦਿਆਂ ਚੋਂ ਆ, ਇਹ ਮੈਂ ਮਾਣ ਨਾਲ ਵੀ ਗੱਲ ਕਹਿ ਸਕਦਾ, ਜਿਨ੍ਹਾਂ ਨੇ ਫੇਸਬੁੱਕ YouTube ਰੇਡ ਨੇ ਸਟਾਰਟ ਕੀਤੇ, ਅਸੀਂ ਉਹਨਾਂ ਚੋਂ ਆ ਜੀ। ਅਸੀਂ ਬਹੁਤ ਇਦਾਂ ਦੀਆਂ ਚੀਜ਼ਾਂ ਦੇਖੀਆਂ ਨੇ। ਸੋ ਜਦੋਂ ਇਹ ਕਾਕਰੋਚ ਪਾਰਟੀ ਦਾ ਗ੍ਰਾਫ ਤਾਂ ਦੀ ਤਾਂ ਗਿਆ, ਮੈਂ ਉਸ ਵੇਲੇ ਵੀ ਕਿਸੇ ਵੀ ਟਾਕ ਸ਼ੋਅ 'ਚ ਜਾਂਦਾ ਸੀ ਜਾਂ ਕਿਤੇ ਵੀ ਮੈਨੂੰ ਇਹ ਸਵਾਲ ਹੁੰਦਾ ਸੀ, ਮੈਂ ਕਿਹਾ ਜੀ ਬਹੁਤਾ ਕੁਝ ਹੈ ਨਹੀਂ, ਤਾਂ ਫਿਰ ਤੁਸੀਂ ਦੇਖ ਲਓ ਦਿੱਲੀ 'ਚ ਕੀ ਹੋਇਆ ਜੰਤਰ ਮੰਤਰ ਤੇ, ਕੀ ਸੀ ਉੱਥੇ 500-700 ਵਲੌਗਰ ਹੋਏਗਾ, ਯੂਟਿਊਬਰ ਹੋਏਗਾ, ਬਾਕੀ ਕੋਈ JNU ਤੋਂ ਆਏ, ਕੁਝ ਮਤਲਬ ਕਿ ਕਹਿ ਲਓ ਹੋਰ ਜਥੇਬੰਦੀਆਂ ਤੋਂ, ਕੁਝ ਕਿਸਾਨ ਵੀ ਆ ਗਏ, ਕੁਝ ਹੋਰ ਹੀ ਮੈਨੂੰ ਲੱਗਿਆ ਜਿਵੇਂ ਅੱਜ ਕੱਲ ਕੀ ਉਹਨੂੰ ਬੋਲਦੇ LGBTQ ਵਾਲੇ, ਉਹ ਆਏ ਪਏ ਸਨ ਉੱਥੇ। ਹਾਂ ਜੀ, ਮਾਫ ਕਰਨਾ, ਮੈਂ ਕਿਸੇ ਨੂੰ ਨਿਮਿਆ ਨਹੀਂ ਰਿਹਾ। ਤੇ ਏਦਾਂ ਕੁਝ ਬਜ਼ੁਰਗ ਉੱਥੇ ਪਹੁੰਚੇ ਹੋਏ ਸਨ, ਕੁਝ ਇਹ ਵੇਖਣ ਪਹੁੰਚੇ ਹੋਏ ਸਨ ਕਿ ਉੱਥੇ ਬਣੇਗਾ ਕੀ, ਪਰ ਕੀ ਸੀਗਾ ਉੱਥੇ? ਮਸੀਂ ਕੋਈ ਲਾ ਲਓ, ਕੋਈ 1500 2000 ਦਾ ਇਕੱਠ ਹੋਏਗਾ ਮੈਕਸਿਮਮ ਕਹਿ ਰਿਹਾ ਵਾਂ। ਬਿਲਕੁਲ। ਤਾਂ ਕਿੰਨਾ ਪ੍ਰਚਾਰ ਕੀਤਾ ਗਿਆ, ਦੀਪਕੇ ਨੇ ਕੀ ਚੰਦ ਚਾੜਿਆ, ਮੈਂ ਉਹਨੂੰ ਤਰਜਮਾਨ ਲਾ ਦਿੱਤਾ, ਮੈਂ ਉਹਨੂੰ ਲਾ ਦਿੱਤਾ, ਮੈਂ ਸਰ ਸਿਆਣੇ ਬੰਦੇ ਤੋਂ ਪਤਾ ਲਾ ਲੈਂਦੇ ਹੁੰਦੇ ਆ ਕਿ ਕੋਈ ਕਿੰਨਾ ਕੁ ਲੋਕਤੰਤਰ ਲੈ ਕੇ ਚੱਲ ਰਿਹਾ, ਕੋਈ ਕਿੰਨਾ ਕੁ ਸੈਂਟਰਲਾਈਜ਼ਡ ਕਰਕੇ ਚੱਲ ਰਿਹਾ। ਫਿਰ ਆ ਕੇ ਮੈਨੂੰ ਗਰਮੀ ਲੱਗ ਗਈ ਹੈ ਜੀ, ਮੈਂ ਬਿਮਾਰ ਹੋ ਗਿਆ ਜੀ, ਮੈਂ ਮਾਂ ਪਿਓ ਕੋਲ ਜਾਣਾ ਜੀ। ਸੋ ਕਈ ਵਾਰ ਤੁਹਾਨੂੰ ਬਹੁਤ ਕੁਝ ਝੱਲਣਾ ਪੈਂਦਾ ਹੈ। ਤਾਂ ਮੇਰੇ ਖਿਆਲ ਦੇ ਨਾਲ ਪੰਜਾਬ ਦੇ ਵਿੱਚ ਵੀ ਇਕੱਠ ਜਿਹੜਾ ਹੈ ਹੋ ਸਕਦਾ ਪ੍ਰਭਾਵਸ਼ਾਲੀ ਹੋ ਜਾਵੇ, ਪਰ ਇਹਦੀ ਗੁੰਜਾਇਸ਼ ਘੱਟ ਆ। ਕਾਕਰੋਚ ਪਾਰਟੀ ਪੰਜਾਬ 'ਚ ਕੋਈ ਪੈਰ ਲਾ ਜਾਏਗੀ ਮੈਂ ਨਹੀਂ ਕਹਿ ਸਕਦਾ, ਮੈਨੂੰ ਨਹੀਂ ਲੱਗਦਾ। ਕਿਉਂ? ਉਹਦਾ ਇੱਕ ਵੱਡਾ ਕਾਰਨ ਹੈ, ਮੈਂ ਤੁਹਾਨੂੰ ਦੱਸਦਾ। ਹੁਣ ਵਿਚਲੀ ਗੱਲ ਦੱਸਾਂ ਹੁਣ ਤੁਹਾਨੂੰ, ਮੇਰੇ ਦੋਸਤ ਨਾ ਵੱਖ-ਵੱਖ ਮਹਿਕਮਿਆਂ 'ਚ, ਹੁਣ ਮਹਿਕਮਾ ਮੈਂ ਰਿਵੀਲ ਨਹੀਂ ਕਰਦਾ, ਤਾਂ ਖਤਰਨਾਕ ਮਹਿਕਮਾ ਹੀ ਆ ਕਹਿ ਲਓ, ਬਸ ਤੁਸੀਂ ਸਮਝ ਗਏ ਹੋਗੇ, ਜਿੱਥੋਂ ਸਭ ਕੁਝ ਸੁਣਾਈ ਦਿੰਦਾ ਹੈ। सुनाई देती है जिसकी धड़कन, ये तुम्हारा दिल है कि या हमारा दिल है। तो उसने मेरा एक दिन ध्यान दुआया कि तेनू याद है मिंटू कि ਅਸੀਂ ਕਾਫੀ ਪੀ ਰਹੇ ਸੀ ਕਿ ਕਾਕਰੋਚ ਪਾਰਟੀ ਦਾ ਜਿਹੜਾ ਸਾਈਬਰ ਮੈਸੇਜ ਹੈ ਉਹ ਕਿੱਥੋਂ ਜਾਰੀ ਹੋਇਆ ਸੀ? ਮੇਰੇ ਹੱਥੋਂ ਕਾਫੀ ਛੁੱਟਣ ਦੇ ਕਗਾਰ ਤੇ ਪਹੁੰਚ ਗਈ। ਮੇਰੇ ਵਾਸਤੇ ਬਹੁਤ ਵੱਡੀ ਗੱਲ ਸੀ। ਮੈਂ ਕਿਹਾ ਲੁਧਿਆਣੇ ਤੋਂ, ਉਹਨੇ ਆਖਿਆ ਯੈਸ। ਤੇ ਉਸ ਤੋਂ ਪਹਿਲਾਂ ਲੁਧਿਆਣੇ ਕੌਣ ਸੀ? ਉਹ ਤੇਰੀ ਸਿਸੋਦੀਆ, ਬਹੁਤ ਵੱਡੇ ਪੁਲਿਸ ਅਫਸਰ ਦੇ ਨਾਲ ਮੀਟਿੰਗ ਹੋਈ, ਉਸ ਗੱਲ ਦਾ ਮੈਨੂੰ ਪਤਾ ਸੀ। ਉਹਨੇ ਕਿਹਾ ਫੇਰ ਮੈਂ ਜਦ ਹੀ ਸਮਝ ਗਿਆ, ਤਾਂ ਕਾਕਰੋਚ ਪਾਰਟੀ ਵਾਲਾ ਲਿੰਕ ਖੋਲੋਗੇ ਤਾਂ ਠੱਗੇ ਜਾਓਗੇ। ਇਹ ਚੇਤਾਵਨੀ ਜਾਰੀ ਹੋਈ ਸੀਗੀ। ਪੰਜਾਬੀ ਉੱਥੇ ਰੁਕ ਗਏ ਸੀਗੇ ਸਾਹਿਬ, ਪੰਜਾਬੀ ਉੱਥੇ ਰੁਕੇ ਸੀ, ਯਾਦ ਕਰ ਲਓ। ਨਹੀਂ ਤਾਂ ਸਾਈਬਰ ਹੈਡਕੁਆਟਰ ਸਾਡਾ ਹੈ ਮੋਹਾਲੀ ਜੀ, ਉੱਥੋਂ ਵਾਰਨਿੰਗ ਜਿਹੜੀ ਹੈ ਪੰਜਾਬ ਪੁਲਿਸ ਆਪਣੇ ਆਫੀਸ਼ੀਅਲ ਪੇਜ ਤੋਂ ਤੁਹਾਨੂੰ ਪਤਾ ਹੀ ਆ ਪਾਉਂਦੀ ਹੁੰਦੀ ਆ ਹਮੇਸ਼ਾ। ਇੱਥੇ ਲੁਧਿਆਣੇ ਤੋਂ ਮੈਸੇਜ ਜਾਰੀ ਹੋਇਆ, ਇੰਟਰਸਟਿੰਗ ਸੀ। ਤੇ ਉਸ ਤੋਂ ਪਹਿਲਾਂ ਸਿਸੋਦੀਆ, ਕਿਉਂਕਿ ਚੇਲਾ ਸਿਸੋਦੀਆ ਦਾ ਹੈ ਨਾ, ਜਾਣਦਾ ਉਡਾਰੀ ਕਿੰਨੀ ਕੁ ਵੱਡੀ ਹੋ ਸਕਦੀ। ਤਾਂ ਉਦੋਂ ਬਾਅਦ ਨਾਲ ਦੀ ਨਾਲ ਲੋਕ ਠਠੰਬਰ ਗਏ
ਜੀ ਕਿਉਂਕਿ ਉਹ ਵਾਇਰਲ ਇੰਨਾ ਹੋਇਆ। ਦੂਜਾ ਇੱਕ ਬਹੁਤ ਵੱਡਾ ਬਿਆਨ, ਉਹ ਸਰਕਾਰ ਦਾ ਆਪੋਜ਼ਿਟ ਚਿਹਰਾ ਹੈ। ਉਸਨੇ ਕਿਹਾ ਕਿ ਮਤਲਬ ਕਿ ਕਾਕਰੋਚ ਤੇ ਟੱਟੀ ਵਾਲੇ ਕੀੜੇ ਹੁੰਦੇ ਆ, ਮੈਂ ਸ਼ਬਦ ਵਰਤ ਰਿਹਾ, ਮਾਫ ਕਰਨਾ, ਪਹਿਲਾਂ ਸਾਡੇ ਸਿਆਣੇ ਵੀ ਬਿਲਕੁਲ ਵਰਤਦੇ ਹੁੰਦੇ ਸਨ, ਜੀ ਜੀ ਦਸਤ ਜਾਂ ਟੱਟੀਆਂ ਲੱਗੀਆਂ ਆਮ ਹੀ ਕਹਿੰਦੇ ਸਨ। ਸੋ ਇਹਦੇ ਚ ਕੋਈ ਉਹ ਨਾ ਕਰਿਓ, ਇਹ ਤਾਂ ਹੋਣਾ ਸੀ ਜ਼ਿਆਦਾ ਹੀ ਮਾਡਰਨ ਹੋ ਗਿਆ। ਉਹ ਬੰਦਾ ਕੌਣ ਸੀ? ਲੱਖਾ ਸਿਧਾਣਾ। ਮੈਂ ਜੀ ਪਹਿਲੀ ਵਾਰੀ ਦੇਖਿਆ ਕਿ ਦੋਏ ਚੀਜ਼ਾਂ ਮੈਚ ਕਰ ਰਹੀਆਂ ਸਨ। ਇਹ ਮੇਰੇ ਵਾਸਤੇ, ਤੁਹਾਡੇ ਵਾਸਤੇ ਵੀ ਸਰਪ੍ਰਾਈਜ਼ਿੰਗ ਐਲੀਮੈਂਟ ਹੈ ਜੀ ਕਿ ਇੱਕ ਪਾਸੇ ਸਿਸੋਦੀਆ ਦੀ ਟੀਮ ਜਿਹੜੀ ਹੈ ਉਹ ਕਾਕਰੋਚ ਪਾਰਟੀ ਦਾ ਪੰਜਾਬ ਦੇ ਵਿੱਚ ਪਸਾਰਨ, ਕਿਉਂਕਿ ਜਿਹੜੀ ਚੀਜ਼ ਪੰਜਾਬ 'ਚ ਇੱਕ ਵਾਰੀ ਯੂਥ ਦੇ ਅੰਦਰ ਫੈਲ ਗਈ ਨਾ, ਤੁਸੀਂ ਰੋਕ ਨਹੀਂ ਸਕਦੇ। ਫਿਰ ਤਾਂ ਜੀ ਸਵਾਦ ਦੇਖ ਕੇ ਮੁੜਦੇ ਆ। ਇਹ ਟ੍ਰੈਂਡ ਹੈ, ਚਾਹੇ ਆਮ ਆਦਮੀ ਪਾਰਟੀ ਦਾ ਚੱਕ ਕੇ ਦੇਖ ਲਓ, ਚਾਹੇ ਤੁਸੀਂ ਕਿਸੇ ਦਾ ਵੀ, ਠੀਕ ਹੈ ਨਾ। ਬਹੁਤ ਬਿਲਕੁਲ ਵੱਡੇ ਉਵਾਰ ਹੋਏ ਨੇ ਚਿਹਰਿਆਂ ਦੇ। ਤਾਂ ਕਹਿਣ ਦਾ ਮਤਲਬ ਇਹ ਆ ਕਿ ਇਹਨਾਂ ਨੇ ਬਿਆਨ ਦਿੱਤਾ ਤੇ ਆਪੋਜ਼ਿਟ ਚਿਹਰਾ ਬਹੁਤ ਵੱਡਾ ਲੱਖਾ ਸਿਧਾਣਾ। ਹੁਣ ਇਹ ਪਤਾ ਨਹੀਂ ਮੈਨੂੰ, ਮੈਂ ਇਸ ਚੀਜ਼ ਨੂੰ ਜੋੜ ਰਿਹਾ ਵਾਂ ਕਿ ਜੀ ਬਰਾਬਰ ਤੁਹਾਨੂੰ ਯਾਦ ਹੋਣਾ ਉਹ ਇੰਟਰਵਿਊ ਦੇ ਵਿੱਚ ਆਇਆ, ਫਿਰ ਉਹਦਾ ਸ਼ਾਇਦ ਪ੍ਰਤੀਕਰਮ ਵੀ ਦਿੱਤਾ ਸੀ ਬਾਬੇ ਖੇੜੀ ਵਾਲੇ ਨੇ ਕਿ ਲੱਖਾ ਜੀ ਸਿਧਾਣਾ ਮੋਟੇ ਦਿਮਾਗ ਦਾ ਬੰਦਾ ਹੈ, ਇਹ ਤਾਂ +2 ਨਹੀਂ ਕੀਤੀ, ਇਹਨੇ ਕੁਛ ਐਸਾ ਬੋਲਿਆ ਸੀ। ਜੀ ਕਿਉਂਕਿ ਬਾਬਾ ਖੇੜੀ ਵਾਲਾ ਸਪੋਰਟ ਕਰ ਰਿਹਾ ਸੀ ਕਾਕਰੋਚ ਪਾਰਟੀ ਦੀ, ਪ੍ਰਮੋਟ ਕਰ ਰਿਹਾ ਸੀ। ਪਰ ਜੀ ਐਸੀ ਬ੍ਰੇਕ ਲਾਈ ਸੋਸ਼ਲ ਮੀਡੀਆ ਤੇ ਆਮ ਆਦਮੀ ਪਾਰਟੀ ਨੇ ਕਿ ਕਾਕਰੋਚ ਪਾਰਟੀ ਦਾ ਤੁਸੀਂ ਵੇਖੋਗੇ ਪੰਜਾਬ 'ਚ ਕੋਈ ਡਿਜੀਟਲ ਬਹੁਤਾ ਵਿਸਥਾਰ ਨਹੀਂ ਹੋਇਆ। ਜੀ ਇੱਕ ਹੋਰ ਬੰਦਾ ਹੈ ਇਨਡਾਇਰੈਕਟਲੀ ਮਾਲਵੇ ਚੋਂ ਦੂਜੀਆਂ ਸਾਰਿਆਂ ਨੂੰ ਭੰਡ ਕੇ, ਖਾਸ ਤੌਰ ਤੇ ਕਾਲੀਆਂ ਨੂੰ, ਇਨਡਾਇਰੈਕਟਲੀ ਉਹ ਆਮ ਆਦਮੀ ਪਾਰਟੀ ਦੇ ਹੱਕ 'ਚ ਭੁਗਤਦਾ। ਉਦਾਂ ਉਹਨੇ ਆਪਣੇ ਇੱਕ ਲਹਿਰ ਨਾਂ ਦਾ ਪੇਜ ਬਣਾਇਆ ਹੋਇਆ, ਪੂਰਾ ਨਾਮ ਨਹੀਂ ਲਾਂਗਾ, ਤਾਂ ਉਸ ਬੰਦੇ ਨੇ ਵੀ ਪੇਜ ਬਣਾਇਆ ਸ਼ੁਰੂ ਦੇ ਵਿੱਚ। ਪਰ ਜਿਵੇਂ ਹੀ ਕੁਝ ਐਸਾ ਵੈਸਾ ਹੁੰਦਾ ਨਾਲ ਦੀ ਨਾਲ ਉਹ ਵੀ ਠਠੰਬਰ ਗਿਆ, ਛੱਪ ਲੱਗਿਆ। ਇਹ ਸਾਰੀਆਂ ਚੀਜ਼ਾਂ ਜਦੋਂ ਅਸੀਂ ਜੋੜੀਆਂ ਉੱਥੇ ਬੈਠੇ ਹਾਂ ਕਿ ਯਾਰ ਹਾਂ ਉਹ ਬੰਦਾ ਬੋਲਿਆ ਸੀਗਾ ਜਿਹੜਾ ਸਾਨੂੰ ਪਤਾ ਹੈ ਕਿ ਡਿਪਾਰਟਮੈਂਟ ਦੇ ਵਿੱਚ ਵੀ ਹੈ, ਅਕਾਲੀਆਂ ਨੂੰ ਭੰਡਦਾ, ਜਥੇਦਾਰਾਂ ਨੂੰ ਭੰਡਦਾ ਹੈ, ਥੋੜਾ ਬਹੁਤਾ ਕਾਂਗਰਸੀਆਂ ਨੂੰ ਵੀ, ਤੇ ਐਟ ਦੀ ਐਂਡ ਉਹ ਭਗਵੰਤ ਮਾਨ ਦੇ ਖਾਤੇ 'ਚ ਭੁਗਤ ਜਾਂਦਾ ਹੈ। ਜਦ ਅਸੀਂ ਦੇਖਿਆ ਉਹਨੇ ਪੇਜ ਬਣਾਇਆ ਤਾਂ ਨਾਲ ਦੀ ਨਾਲ ਉੱਥੇ ਹੀ ਰੋਕ ਦਿੱਤਾ ਆਪਣੀ ਮੈਂਬਰਸ਼ਿਪ ਨੂੰ ਇਹਨਾਂ ਚੀਜ਼ਾਂ ਦੇ ਨਾਲ। ਤਾਂ ਅਸੀਂ ਸਮਝ ਗਏ ਕਿ ਪੰਜਾਬ ਸਰਕਾਰ ਕਾਕਰੋਚ ਪਾਰਟੀ, ਔਰ ਇਹੀ ਕਾਰਨ ਹੈ ਕਿ ਉੱਥੇ ਇਕੱਠ ਹੋਣ ਦੀ ਸੰਭਾਵਨਾ, ਮੈਂ ਤੁਹਾਨੂੰ ਤਾਂ ਹੀ ਦੱਸਿਆ ਕਿ ਵੀ ਕੋਈ ਜ਼ਿਆਦਾ ਵੱਡਾ ਇਕੱਠ ਹੋਣ ਦੀ ਸੰਭਾਵਨਾ ਮੈਨੂੰ ਨਹੀਂ। ਜੇ ਹੋ ਵੀ ਜਾਂਦਾ ਤਾਂ ਇਹ ਨਹੀਂ ਹੈ ਕਿ ਕੋਈ ਰਾਜਨੀਤਿਕ ਉਤਲ ਪੁਤਲ ਇੱਥੇ ਕਾਕਰੋਚ ਕਰ ਦੇਣਗੇ ਪੰਜਾਬ 'ਚ। ਬਿਲਕੁਲ ਬਿਲਕੁਲ, ਤੇ ਉਹਨਾਂ ਨੂੰ ਰਾਹ ਸ਼ਾਇਦ ਦੇਵੇ। ਫਿਰ ਵੀ ਆਮ ਆਦਮੀ ਪਾਰਟੀ ਦਾ ਚਹੇਤਾ ਵਿਅਕਤੀ ਹੈ ਦਿਪਕੇ, ਤੇ ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ। ਇਹ ਤਾਂ ਨਹੀਂ ਹੋ ਸਕਦਾ ਵੀ ਉਹਨਾਂ ਨੂੰ ਰਾਹ ਨਾ ਦੇਣ। ਉਹ ਤਾਂ ਵੈਸੇ ਆਪਣਾ ਹਲਕਾ ਫੁਲਕਾ ਪ੍ਰਦਰਸ਼ਨ ਜ਼ਰੂਰ ਕਰਨਗੇ, ਐ ਜ਼ਰੂਰ ਉਹ ਕਰ ਲੱਗਦਾ ਵੀ ਜਾਣਗੇ ਸਰ, ਪਰ ਰਾਜਨੀਤੀ 'ਚ ਕਿਹੜੇ ਰਿਸ਼ਤੇ ਆ? ਜੀ ਰਾਘਵ ਚੱਡੇ ਹੋਰੀ ਵੀ ਤੇ ਚੇਲੇ ਸੀ ਇਹਨਾਂ ਦੇ, ਬਿਲਕੁਲ ਅਗਲਿਆਂ ਨੇ ਪਿੱਠ ਤੇ ਖੰਜਰ ਚਲਾਇਆ ਕਿ ਨਹੀਂ? ਪਾਠਕ ਹੋਰੀ ਵੀ ਤੇ ਚੇਲੇ ਸੀ। ਜੀ तो राजनीति च कोई सगा नहीं, ऐसा कोई सगा नहीं जो राजनीति ने ठगा नहीं। ਉਹ ਵੀ ਕਿੱਥੇ ਲੱਭਦੇ ਨੇ ਅੱਜ ਕੱਲ ਰਾਘਵ ਚੱਡਾ। ਉਹ ਮੈਂ ਮੀਮ ਦੇਖ ਰਿਹਾ ਸੀ, ਉਹਨਾਂ ਤੇ ਬਣੇ, ਕਹਿੰਦੇ ਸ਼ਿਟ ਥੋੜੇ ਦਿਨ ਰੁਕ ਜਾਂਦਾ ਭਾਜਪਾ 'ਚ ਸ਼ਾਮਲ ਹੋਣੋਂ ਤਾਂ ਮੈਂ ਨੀਟ ਪੇਪਰ ਲੀਕ ਤੇ 5-7 ਰੀਲਾਂ ਜ਼ਰੂਰ ਪਾ ਦਿੰਦਾ। ਖੈਰ ਇਸ ਤੋਂ ਅੱਗੇ ਚੱਲੀਏ, ਮੀਤ ਹੇਅਰ ਦੀ ਲੋਕਲ ਪੋਲਿਟਿਕਸ ਦੇ ਵਿੱਚ ਵਾਪਸੀ ਹੋ ਸਕਦੀ ਹੈ। ਵੈਸੇ ਤੁਸੀਂ ਕੱਲ ਵੀ ਸ਼ਾਇਦ ਇਸ ਤੇ ਚਾਨਣਾ ਪਾਇਆ ਸੀ, ਕਿਸ ਤਰ੍ਹਾਂ ਆਉਣਗੇ? ਬਿਲਕੁਲ ਜੀ, ਮੀਤ ਹੇਅਰ ਮੇਰੇ ਖਿਆਲ ਦੇ ਨਾਲ ਆਲਰੇਡੀ ਕਹਿ ਲਓ ਦਸਤਕ ਦੇ ਚੁੱਕੇ ਆ, ਕਿਉਂਕਿ ਪੀਸੀਏ ਦੇ ਵਿੱਚ ਜਨਰਲ ਸੈਕਟਰੀ ਬਣ ਜਾਣਾ ਤੇ ਉਸ ਤੋਂ ਬਾਅਦ ਹਸਨ ਜਿਹੜੇ ਇਹਨਾਂ ਦੇ ਰਾਈਟ ਹੈਂਡ ਆ ਉਹ ਮੇਅਰ ਬਣ ਗਏ ਨੇ ਬਰਨਾਲੇ ਦੇ। ਤਾਂ 2027 ਦੇ ਵਿੱਚ ਮੈਂ ਇੱਥੇ ਗੱਲ ਨੂੰ ਸਮਾਪਤ ਕਰ ਦੇਵਾਂਗਾ ਕਿਉਂਕਿ ਸਮਾਂ ਆਪਣਾ ਲਗਭਗ ਸਮਾਪਤੀ ਵੱਲ ਆ। ਹਸਨ ਜੀ ਦਾ, ਇਹ ਹਸਨ ਭਾਰਦਵਾਜ ਨੇ ਵੈਸੇ, ਪਰ ਮੀਤ ਹੇਅਰ ਸਮਝ ਲਓ ਇੱਕ ਜਿੰਦ ਇੱਕ ਜਾਨ। ਜਿਵੇਂ ਮਜੀਠੀਏ ਦੀ ਜਿੰਦ ਜਾਨ ਕੌਣ ਹੈ ਬੋਲੇ ਤੋਂ ਜਿਹੜਾ ਬੰਦੇ ਜਿੰਨੇ ਨਾਮਜ਼ਦ ਕੀਤੇ ਨਾ ਪਰਚੇ 'ਚ, ਉਹਨਾਂ ਦੇ ਵਿੱਚੋਂ ਇੱਕ ਨਾਮ ਐਸਾ ਹੈ, ਜਿਵੇਂ ਆਪਾਂ ਕਹਾਣੀਆਂ ਨਹੀਂ ਸੀ ਸੁਣਦੇ ਹੁੰਦੇ ਕਿ ਫਲਾਣੇ ਬੰਦੇ ਦੀ ਜਾਨ ਫਲਾਣੇ ਤੋਤੇ 'ਚ, तो एक जिंद एक जान ने हसन भारद्वाज, दूजा मतलब कि कह सकते मीत हेयर है। तो मीत हेयर ने अपना राइट हैंड बना लिया मेयर, पलेठा मेयर। ਇਹਦਾ ਮਤਲਬ ਇਹ ਹੋ ਕਿ 2027 ਵਿੱਚ ਉਹ ਟਿਕਟ ਦੀ ਦਾਅਵੇਦਾਰੀ ਠੋਕ ਸਕਦੇ ਆ। ਹਸਨ ਉਹਨਾਂ ਨੇ ਬਣਾ ਲਿਆ ਤੇ ਫਿਰ ਜੇ ਲੜਨਗੇ ਤਾਂ ਫਿਰ ਆਪ ਹੀ ਲੜਨਗੇ। ਮੇਰੇ ਖਿਆਲ ਦੇ ਨਾਲ ਉਹਨਾਂ ਦੀ ਵਾਪਸੀ ਇੱਥੇ ਮਾਲਵੇ ਦੇ ਵਿੱਚ ਜਾਂ ਲੋਕਲ ਪੋਲਿਟਿਕਸ ਦੇ ਵਿੱਚ ਲਗਭਗ ਤੈਅ ਆ, ਜਾਂ ਉਹ ਟਰਾਈ ਜ਼ਰੂਰ ਕਰਨਗੇ ਇਸ ਵਾਰ। ਜੀ ਉਦੋਂ ਅੱਗੇ ਚਲੀਏ ਤਾਂ ਮੰਤਰੀ ਪਿੱਛੇ ਲੱਗ ਗਈ ਆ ਇੱਕ ਸੰਘੀ ਸੰਘੀ। ਹਾਂਜੀ, ਇਹ ਆਉਂਦੇ ਆ ਭਾਜਪਾ ਵਾਲੇ ਸੰਘੀ ਹੁੰਦੇ ਆ, ਇਹ ਤੁਹਾਨੂੰ ਪਤਾ ਹੀ ਆ, ਆਰਐਸਐਸ ਵਾਲੇ। ਇਹ ਲੁਧਿਆਣੇ ਦੇ ਵਿੱਚ ਆਮ ਤੌਰ ਤੇ ਬਹੁਤ ਪਾਏ ਜਾਂਦੇ, ਇਹਨਾਂ ਦੀ ਗਿਣਤੀ ਅੱਛੀ ਖਾਸੀ ਹੈ।
ਤੇ ਉਹ ਕਿਤੇ ਹਰਜੋਤ ਸਿੰਘ ਬੈਂਸ ਗਏ ਸਨ, ਉੱਥੇ ਉਹ ਪਿੱਛੇ ਦੌੜ ਪਿਆ ਸੰਗੀ। ਤਾਂ ਜੀ। ਵਿੱਕੀ ਸੋਤਾ ਦਾ ਸੰਘਰਸ਼ ਕਮੇਟੀ ਨਾਲ, ਤਾਂ ਕੋਈ ਉਹਨਾਂ ਦੀਆਂ ਮੰਗਾਂ ਸੀਗੀਆਂ। ਤੁਹਾਨੂੰ ਪਤਾ ਹੀ ਹੈ, ਬੈਂਸ ਸਾਹਿਬ ਤੇ ਕਿਸੇ ਨੂੰ ਮਿਲਦੇ ਹੀ ਨਹੀਂ। ਵੈਸੇ ਵੀ ਅੱਜ ਕੱਲ ਤੁਸੀਂ ਵੇਖੋਗੇ ਐਮਐਲਏ ਜਿਹੜੇ ਉਹ ਮੰਤਰੀ ਨੂੰ ਨਹੀਂ ਮਿਲ ਸਕਦੇ, ਮੰਤਰੀ ਹੈ ਜਿਹੜੇ ਮੁੱਖ ਮੰਤਰੀ ਨੂੰ ਨਹੀਂ ਮਿਲ ਸਕਦੇ, ਤੇ ਮੁੱਖ ਮੰਤਰੀ ਜਿਹੜੇ ਉਹ ਆਪਦੀ ਮਰਜ਼ੀ ਨਾਲ ਕੇਜਰੀਵਾਲ ਨੂੰ ਨਹੀਂ ਮਿਲ ਸਕਦੇ। ਵੀ ਤੁਹਾਨੂੰ ਪਤਾ ਹੀ ਆ, ਢਾਂਚਾਦਾਰ ਢਾਂਚਾ ਬਣਿਆ ਹੋਇਆ ਨਾ। ਜਿਵੇਂ ਬਿਲਕੁਲ। ਇੱਕ ਦਫ਼ਤਰ ਬਾਰੇ ਮੈਨੂੰ ਕੋਈ ਸੱਜਣ ਦੱਸ ਰਿਹਾ ਸੀਗਾ, ਉਹ ਇਹਨਾਂ ਦਾ ਹੀ ਬੰਦਾ, ਕਹਿੰਦਾ ਕਿ ਫਲਾਣਾ ਤੇ ਫਲਾਣੇ ਦੇ ਉੱਤੋਂ ਫਲਾਣੇ ਦਾ, ਤੇ ਜੀ ਉਹਦੇ ਜੀ। ਉੱਤੋਂ ਫਲਾਣਾ ਤੇ ਫਲਾਣੇ ਦੇ ਉੱਤੇ ਫਲਾਣਾ। ਓਰੇ ਬਾਪ ਰੇ, ਕਿਆ ਪੈਰਾਮਿਡ ਬਣਾਇਆ। ਮੈਂ ਕਿਹਾ ਇਹ ਤੇ ਕਮਾਲ ਦੀ ਗੱਲ ਆ। ਤਾਂ ਮੈਂ ਤਾਂ ਸੁਣ ਕੇ ਗੱਲਾਂ ਹੈਰਾਨ ਆ। ਇਹ ਭੱਜੇ ਆ, ਪਰ ਹਰਜੋਤ ਬੈਂਸ ਇਹਨਾਂ ਦੀ ਗੱਲ ਸੁਣ ਤੋਂ ਆਕੀ ਹੋ ਕੇ ਨਿਕਲ ਗਏ। ਠੇਕੇਦਾਰੀ ਪ੍ਰਥਾ ਦੀ ਮੰਗ ਹੈ ਜਿਹੜੀ, ਉਹ ਇਹਨਾਂ ਦੀ ਹੈ ਕਿ ਬੰਦ ਕੀਤਾ ਜਾਵੇ, ਕਰਮਚਾਰੀਆਂ ਨੂੰ ਪੱਕਾ ਕੀਤਾ ਜਾਵੇ, ਓਵਰਏਜ ਕਰਮਚਾਰੀਆਂ ਨੂੰ ਪੱਕਾ ਕੀਤਾ ਜਾਵੇ, ਡੋਰ ਟੂ ਡੋਰ ਕੂੜਾ ਚੁੱਕਣ ਦਾ ਠੇਕਾ ਜਿਹੜਾ ਉਹ ਬੰਦ ਕਰਵਾਇਆ ਜਾਵੇ। ਇਹ ਸੰਘਰਸ਼ ਕਮੇਟੀ ਦੀਆਂ ਮੰਗਾਂ ਸੀਗੀਆਂ, ਪਰ ਇਹ ਉੱਥੋਂ ਬਹਿ ਕੇ ਨਿਕਲ ਗਏ ਨੇ। ਅਤੇ ਬੈਂਸ ਸਾਹਿਬ ਤੇ ਵੈਸੇ ਵੀ ਘੱਟ ਹੀ ਇਹਨਾਂ ਚੀਜ਼ਾਂ ਤੇ ਖਿਆਲ ਕਰਦੇ। ਤੁਹਾਨੂੰ ਯਾਦ ਹੋਣਾ, ਮੈਂ ਅੱਗੇ ਵੀ ਕਿਹਾ ਸੀਗਾ ਕਿ ਇਹ ਬਹੁਤਾ ਜ਼ਿਆਦਾ ਹੁਣ ਖਲਾਰਾ ਨਹੀਂ ਪਾਉਂਦੇ, ਬਸ ਆਪਦਾ ਜੋ ਵੀ ਕੰਮ ਕਰਦਾ ਹੁੰਦਾ ਕੰਮ ਕਰਨਾ, ਤਾਂ ਉਹ ਕਰਕੇ ਤੇ ਨਿਕਲ ਜਾਂਦੇ ਨੇ ਜੀ। ਇਸੇ ਦੇ ਨਾਲ ਪ੍ਰੋਗਰਾਮ ਦਾ ਸਮਾਂ ਇੱਥੇ ਹੀ ਸਮਾਪਤ ਹੁੰਦਾ ਹੈ। ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ। ਧੰਨਵਾਦ ਜੀ।